ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਸਾਧ ਸੰਗ ਮੇਰੀ ਜਲਨ ਬੁਝਾਈ। ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ਵੱਡਾ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਵਾਣੀ। ਮੈਂ ਖੋਲ ਗਿਆ
ਪਥਾਰੇ ਜਾਓ ਰਾਖ ਹੈ ਤਿਆਉ ਰਹਾ ਮੁਖ ਨਾਮ ਤੋਂ ਹਮਾਰੇ ਰੂੜੋ ਠਾਕੁਰ ਮਾਹਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਐ ਗੁਰ ਸਿੱਖੋ, ਸਾਰੀ ਸ੍ਰਿਸ਼ਟੀ ਦਾ ਜੋ ਕਰਤਾ ਹੈ ਭਰਤਾ ਹੈ ਹਰਤਾ ਅਕਾਲ ਪੁਰਖ ਪਰਮੇਸ਼ਰ ਹੈ। ਸਭ ਜੀਵਾਂ ਦੀ ਉਤਪਤੀ ਕਰਕੇ ਪਰਵਰਿਸ਼ ਕਰਨ ਵਾਲਾ ਹੈ, ਲੈਤਾ ਕਰਨ ਵਾਲਾ ਹੈ। ਸੰਸਾਰ ਭਰ ਦੇ ਸਭ ਜੀਵਾਂ ਦੀ ਦੇਖ ਰੇਖ ਆਪ ਹੀ ਕਰਨ ਵਾਲਾ ਹੈ, ਜੋ ਸਤ ਚੇਤਨ ਔਰ ਆਨੰਦ ਸਰੂਪ ਪਰਮੇਸ਼ਰ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹਦਾ ਸਰੂਪ ਬੜਾ ਹੀ ਸੁੰਦਰ ਹੈ, ਅਤੀ ਸੁੰਦਰ ਹੈ। ਇਤਨੀ ਜ਼ਿਆਦਾ ਉਸ ਪਰਮਾਤਮਾ ਦੇ ਸਰੂਪ ਦੀ ਸੁੰਦਰਤਾ ਹੈ ਜੋ ਕਹਿਣੇ ਕਥਨੇ ਤੋਂ ਬਾਹਰ ਹੈ, ਜਿਸ ਨੂੰ ਉਚਾਰਨ ਕੀਤਾ ਹੀ ਨਹੀਂ ਜਾ ਸਕਦਾ। ਨਾ ਕਲਮ ਦੇ ਨਾਲ ਨਾ ਹੀ ਰਸਨਾ ਤੋਂ ਬੋਲ ਕਰਕੇ ਕਿਸੇ ਸ਼ਬਦਾਂ ਦੁਆਰਾ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਸੁੰਦਰਤਾਈ ਨੂੰ ਕਥਨ ਕੀਤਾ ਜਾ ਸਕਦਾ ਹੈ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕਿਸੇ ਦੀ ਸੁੰਦਰਤਾ ਕਥਨ ਦਾ ਕਰਨੀ ਹੋਵੇ ਨਾ ਕਿਸੇ ਮਨੁੱਖ ਦੀ, ਤੇ ਬਹੁਤ ਸਾਰੇ ਪ੍ਰਮਾਣ ਸੰਸਾਰ ਦੇ ਅੰਦਰ ਦਿੱਤੇ ਜਾਂਦੇ ਹੈ ਕਿ ਇਸ ਮਨੁੱਖ ਦਾ ਬੜੀ ਸਰੂਪ ਦੀ ਸੁੰਦਰਤਾ ਹੈ। ਨੇਤਰ ਇਹੋ ਜਿਹੇ ਹਨ, ਮਸਤਕ ਇਹੋ ਜਿਹਾ ਹੈ, ਕਈ ਕਈ ਪ੍ਰਕਾਰ ਦੇ ਅਲੰਕਾਰ ਬਣਾ ਬਣਾ ਕਰਕੇ ਸੁੰਦਰਤਾਈ ਦਰਸਾਈ ਜਾਂਦੀ ਹੈ। ਪਰ ਕੇਵਲ ਇੱਕ ਪਰਮਾਤਮਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੈ, ਜਿਸ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਕਿੰਨੀ ਜ਼ਿਆਦਾ ਉਸ ਪਰਮੇਸ਼ਰ ਦੀ ਸੁੰਦਰਤਾ ਹੋਵੇਗੀ, ਕਿੰਨਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਸੁੰਦਰ ਹੋਵੇਗਾ। ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਮੁੱਖ ਵਾਕ ਹੈ, ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ। ਐਸਾ ਉਹ ਪਰਮੇਸ਼ਰ ਸੁੰਦਰ ਹੈ, ਐਸੀ ਸੁੰਦਰਤਾਈ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਸਭ ਰੂਪ ਅੰਦਰ ਹੈ, ਜਿਸ ਨੂੰ ਸਾਧ ਸੰਗਤ ਜੀ ਪੂਰੀ ਤਰ੍ਹਾਂ ਕਥਨ ਕੀਤਾ ਹੀ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਫਰਮਾਉਂਦੇ ਹਨ, ਰੂੜੋ ਠਾਕੁਰ ਮਾਹਰੋ। ਮਾਹਰੋ ਕਹਿੰਦੇ ਨੇ ਅੰਤਰਜਾਮੀ ਨੂੰ। ਜਿਵੇਂ ਕਿਹਾ ਜਾਂਦਾ ਕਿ ਮਨੁੱਖ ਇਹ ਗੁਣ ਦੇ ਵਿੱਚ ਬੜਾ ਮਾਹਿਰ ਹੈ, ਬੜਾ ਇਹ ਸਾਧ ਸੰਗਤ ਜੀ ਹਾਏ ਗੁਣ ਦੇ ਬਾਬਤ ਚੰਗੀ ਤਰ੍ਹਾਂ ਜਾਣਦਾ ਹੈ। ਉਹ ਸੁਭਾਵਿਕ ਹੀ ਅਸੀਂ ਇਹ ਬਚਨ ਕਹਿੰਦੇ ਹਾਂ
ਕਿ ਇਸ ਗੁਣ ਦੇ ਵਿੱਚ ਬੜੀ ਇਸ ਮਨੁੱਖ ਦੀ ਨਿਪੁੰਨਤਾ ਹੈ, ਬੜਾ ਮਾਹਿਰ ਹੈ, ਚੰਗਾ ਜਾਣਕਾਰ ਹੈ, ਪੂਰੀ ਤਰ੍ਹਾਂ ਇਸ ਨੂੰ ਜਾਣਕਾਰੀ ਹੈ। ਹਜੂਰ ਕਹਿੰਦੇ ਉਹ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਹਰ ਰੂਪ ਹੈ, ਹਰ ਇੱਕ ਜੀਵ ਨੂੰ ਪੈਦਾ ਕਰਨ ਵਾਲਾ, ਸਭ ਜੀਵਾਂ ਦੀ ਜਾਣਨ ਵਾਲਾ, ਹਰ ਇੱਕ ਜੀਵ ਦੇ ਸੁਭਾਅ ਨੂੰ ਜਾਣਨ ਵਾਲਾ, ਹਰ ਇੱਕ ਜੀਵ ਦੀ ਹਰਕਤ ਨੂੰ ਪਹਿਚਾਨਣ ਵਾਲਾ, ਐਸਾ ਉਹ ਮਾਹਿਰ ਪ੍ਰਮਾਤਮਾ ਹੈ ਜਿਸ ਜੈਸਾ ਕੋਈ ਸੰਸਾਰ ਵਿੱਚ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਜਿੱਥੇ ਸੁੰਦਰਤਾ ਹੀ ਹੈ ਨਾ ਪ੍ਰਮਾਤਮਾ ਦੇ ਸਰੂਪ ਦੀ, ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਾਹਰਤਾਈ ਹੈ। ਸਭ ਤੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਵੱਡਾ ਹੈ, ਪਰਮ ਹੈ ਤੇ ਮਾਹਿਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਰੂੜੋ ਠਾਕੁਰ ਮਾਹਰੋ। ਤੇ ਸਾਧ ਸੰਗਤ ਜੀ, ਮਾਹ ਨਾਮ ਚੰਦਰਮਾ ਦਾ ਵੀ ਹੈ, ਰੋ ਨਾਮ ਪ੍ਰਕਾਸ਼ ਕਰਨੇ ਦਾ। ਚੰਦਰਮਾ ਵੱਤ ਹੋ ਕਰਕੇ ਸਭ ਸੰਸਾਰ ਭਰ ਦੇ ਜੀਵਾਂ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰੀ ਜਾ ਰਿਹਾ ਹੈ। ਐਸਾ ਮਾਹਰੋ ਪ੍ਰਮਾਤਮਾ ਜੀ ਦਾ ਸਵਰੂਪ ਹੈ, ਐਸਾ ਸੁੰਦਰ ਪਰਮੇਸ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਹਰ ਇੱਕ ਜੀਵ ਦੇ ਭਲਿਆਂ ਦੀ ਬੁਰਿਆਂ ਦੀ ਪੀੜਾ ਨੂੰ ਪਹਿਚਾਨਣ ਵਾਲਾ ਹੈ। ਹਰ ਇੱਕ ਜੀਵ ਦਾ ਉਹ ਅੰਦਰ ਦਾ ਭੇਦ ਜਾਣਨ ਵਾਲਾ ਇੰਨਾ ਮਾਹਰ ਉਹ ਪ੍ਰਮਾਤਮਾ ਹੈ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਭਾਵੇਂ ਕਿੰਨੇ ਕਿੰਨੇ ਸੂਝਵਾਨ ਵਿਗਿਆਨੀ ਸਾਇੰਟਿਸਟ ਪੈਦਾ ਸੰਸਾਰ ਦੇ ਅੰਦਰ ਹੋਏ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੁੰਦੇ ਰਹਿਣਗੇ। ਬੜੇ ਨਾਮਵਰ ਸੰਸਾਰ ਦੇ ਅੰਦਰ ਵਿਗਿਆਨੀ ਹੋ ਚੁੱਕੇ ਨੇ, ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਨੇ, ਕਿੰਨੇ ਕਿੰਨੇ ਰਿਸਰਚ ਕਰ ਕਰਕੇ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਖੋਜਾਂ ਕੀਤੀਆਂ ਨੇ। ਔਰ ਮਨੁੱਖ ਦੇ ਸਰੀਰ ਦੀ ਅਜੇ ਤੱਕ ਰਿਸਰਚ ਚੱਲਦੀ ਪਈ ਹੈ, ਅਜੇ ਤੱਕ ਖੋਜ ਹੋਈ ਜਾ ਰਹੀ ਹੈ। ਪੂਰੀ ਤਰ੍ਹਾਂ ਖੋਜ ਕਰ ਹੀ ਨਹੀਂ ਸਕੇ। ਪਤਾ ਨਹੀਂ ਕਿੰਨਾ ਕੁ ਪੈਸਾ, ਕਿੰਨੇ ਕੁ ਵਿਗਿਆਨੀ ਇਹਦੇ ਤੇ ਖੋਜ ਕਰ ਕਰਕੇ ਸੰਸਾਰ ਤੋਂ ਕੂਚ ਕਰਕੇ ਚਲੇ ਗਏ, ਪਰ ਇੱਕ ਮਨੁੱਖ ਦੇ ਸਰੀਰ ਦਾ ਹੀ ਕਿਸੇ ਤੋਂ ਅੰਤ ਨਹੀਂ ਪਾਇਆ ਜਾ ਰਿਹਾ ਹੈ। ਤੇ ਸਾਧ ਸੰਗਤ ਜੀ, ਸੰਸਾਰ ਦਾ ਅੰਤ ਭਲਾ ਕਿਵੇਂ ਕੋਈ ਪਾ ਸਕਦਾ ਹੈ? ਮਹਾਰਾਜ ਕਹਿੰਦੇ ਕੇਵਲ ਇੱਕੋ ਇੱਕ ਪਰਮੇਸ਼ਰ ਹੈ, ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਜਿੱਥੇ ਸੁੰਦਰ ਪਰਮਾਤਮਾ ਜੀ ਦਾ ਸਰੂਪ ਹੈ, ਉੱਥੇ ਹਰ ਇੱਕ ਜੀਵ ਦੇ ਅੰਦਰ ਦੇ ਭੇਤ ਨੂੰ ਜਾਣਨ ਵਾਲਾ ਮਾਹਿਰ ਉਹ ਪਰਮਾਤਮਾ ਜੀ ਦਾ ਸਵਰੂਪ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਰੂੜੋ ਠਾਕੁਰ ਮਾਹਰੋ। ਐ ਗੁਰਸਿੱਖੋ, ਪਰਮਾਤਮਾ ਜੀ ਦਾ ਸਵਰੂਪ ਬੜਾ ਹੀ ਸੁੰਦਰ ਹੈ। ਫਿਰ ਹਰ ਇੱਕ ਜੀਵ ਦੇ ਅੰਦਰ ਦੇ ਭੇਤ ਨੂੰ ਜਾਣਨ ਵਾਲਾ ਮਾਹਰ ਹੈ। ਰੂੜੀ ਗੁਰਬਾਣੀ। ਉਸ ਪਰਮਾਤਮਾ ਸਰੂਪ ਸਤਿਗੁਰੂ ਜੀ ਦੀ ਜੋ ਗੁਰਬਾਣੀ ਹੈ ਨਾ, ਉਹ ਵੀ ਬੜੀ ਸੁੰਦਰ ਹੈ। ਐਸੀ ਸੁੰਦਰਤਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ, ਉਹ ਵੀ ਕਹਿਣੇ ਕਥਨੇ ਤੋਂ ਬਾਹਰ ਹੈ। ਸਾਧ ਸੰਗਤ, ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਜੋ ਮੁਬਾਰਕ ਰਸਨਾ ਤੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਗਰੀਬ ਨਵਾਜ ਸਤਿਗੁਰਾਂ ਨੇ ਐਸਾ ਛੰਦਾਬੰਦੀ ਵਿੱਚ ਅਲੰਕਾਰ ਬਣਾ ਕਰਕੇ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਗੁਰਬਾਣੀ ਉਚਾਰਨ ਕੀਤੀ ਹੈ ਕਿ ਸੰਸਾਰ ਦੇ ਅੰਦਰ ਜਿਹੜੇ ਕੋਈ ਸ਼ੰਕਾਵਾਦੀ ਲੋਕ ਹੈ ਨਾ, ਉਹ ਭਾਵੇਂ ਸ਼ੰਕਾ ਵੀ ਕਰਦੇ ਆ ਦਸਮ ਬਾਣੀ ਦੇ ਉੱਪਰ, ਪਰ ਇਸ ਗੱਲ ਨੂੰ ਜ਼ਰੂਰ ਮੰਨਦੇ ਹੈ ਕਿ ਸਤਿਗੁਰੂ ਜੀ ਜੈਸਾ ਕੋਈ ਸੰਸਾਰ ਦੇ ਅੰਦਰ ਕਲਮ ਦਾ ਧਨੀ ਵੀ ਨਹੀਂ ਹੋ ਸਕਦਾ। ਜਿੱਥੇ ਤੇਗ ਦੇ ਧਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਹਨ, ਉੱਥੇ ਮਹਾਰਾਜ ਸਾਹਿਬ ਜੀ ਜੈਸਾ ਕੋਈ ਕਲਮ ਦਾ ਧਨੀ ਵੀ ਨਹੀਂ ਹੋ ਸਕਦਾ। ਤੇ ਸਤਿਗੁਰੂ ਜੀ ਤੋਂ ਬਿਨਾਂ ਐਸੀ ਛੰਦਾਬੰਦੀ ਦੇ ਵਿੱਚ ਗੁਰਬਾਣੀ ਵੀ ਕੋਈ ਉਚਾਰਨ ਨਹੀਂ ਕਰ ਸਕਦਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੇ ਬਾਬਤ ਜਿਹੜੇ ਨਿੰਦਕ ਤੇ ਨਾਸਤਿਕ ਲੋਕ ਹੈ, ਇਹ ਵੀ ਬਚਨ ਮੰਨਦੇ ਹੈ। ਭਾਵੇਂ ਸ਼ੰਕਾ ਵੀ ਕਰੀ ਜਾਂਦੇ ਹੈ ਕਿ ਦਸਮ ਬਾਣੀ ਸਤਿਗੁਰਾਂ ਦੀ ਬਾਣੀ ਨਹੀਂ ਹੈ, ਚਰਿੱਤਰ ਉਪਖਿਆਨ ਜ਼ਿਆਦਾਤਰ ਵਿਸ਼ੇਸ਼ ਕਰਕੇ ਸ਼ੰਕੇ ਕਰਦੇ ਹੈ, ਪਰ ਸਾਧ ਸੰਗਤ ਜੀ ਇਹ ਪੱਖ ਜ਼ਰੂਰ ਮੰਨਦੇ ਹੈ ਕਿ ਐਸਾ ਕੋਈ ਹੋਰ ਸੰਸਾਰ ਦੇ ਅੰਦਰ ਕਲਮ ਦਾ ਧਨੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਰੂੜੀ ਗੁਰਬਾਣੀ। ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਵੀ ਬੜੀ ਸੁੰਦਰ ਹੈ। ਸਾਧ ਸੰਗਤ ਜੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਜੋ ਸਮੁੱਚੀ ਗੁਰਬਾਣੀ ਹੈ, ਇਹਦੇ ਸਮਸਤ ਵੀ ਹੋਰ ਕੋਈ ਸੰਸਾਰ ਦੀ ਬਾਣੀ ਪੁੱਜ ਨਹੀਂ ਸਕਦੀ। ਨਾ ਸੁੰਦਰਤਾਈ ਦੇ ਪੱਖੋਂ
ਤੇ ਨਾ ਹੀ ਸਾਧ ਸੰਗਤ ਜੀ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਪੱਖੋਂ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਾਣੀ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕਰਦੀ ਹੈ। ਕਦੇ ਵੀ ਕਿਸੇ ਜੀਵ ਦੇ ਨਾਲ ਕੋਈ ਵਿਤਕਰਾ ਨਹੀਂ ਕਰਨ ਵਾਲੀ ਐਸੀ ਰੱਬੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ, ਖਸਮ ਕੀ ਬਾਣੀ ਮਹਾਰਾਜ ਸੱਚੇ ਪਾਤਸ਼ਾਹੀ ਦੀ ਸੱਚੀ ਸੁੱਚੀ ਗੁਰਬਾਣੀ ਹੈ। ਜਿਸ ਗੁਰਬਾਣੀ ਪਰਥਾਏ ਅਸੀਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮੁੱਖ ਵਾਕ ਪੜ੍ਹਦੇ ਹਾਂ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਐ ਗੁਰ ਸਿੱਖੋ, ਐਸੀ ਸੱਚੀ ਗੁਰਬਾਣੀ ਨੂੰ ਗਾਵੋ ਜਿਹੜੀ ਬਾਣੀਆਂ ਤੋਂ ਸਭ ਸੰਸਾਰ ਭਰ ਦੇ ਬਾਣੀਆਂ ਤੋਂ ਸ਼੍ਰੋਮਣੀ ਸਤਿਗੁਰਾਂ ਦੀ ਗੁਰਬਾਣੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ, ਐ ਗੁਰ ਸਿੱਖੋ, ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ਜਿੱਥੇ ਪ੍ਰਮਾਤਮਾ ਜੀ ਦਾ ਸੁੰਦਰ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ ਸਭ ਦਾ ਹੀ ਪ੍ਰਧਾਨਤਾ ਕਰਨ ਵਾਲਾ ਹੈ, ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਉਸ ਪ੍ਰਮਾਤਮਾ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਵੀ ਸਭ ਤੋਂ ਸੁੰਦਰ ਹੈ। ਕਿਉਂਕਿ ਇਹ ਧੁਰ ਤੋਂ ਆਈ ਹੋਈ ਖਸਮ ਕੀ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਔਰ ਐਸੀ ਮਹਾਰਾਜ ਕਹਿੰਦੇ ਸਭ ਚਿੰਤਾਵਾਂ ਨੂੰ ਮਿਟਾਉਣ ਵਾਲੀ ਧੁਰ ਕੀ ਬਾਣੀ ਆਈ, ਤਿਨ ਸਗਲੇ ਚਿੰਤ ਮਿਟਾਈ। ਸਭ ਚਿੰਤਾਵਾਂ, ਦੁੱਖਾਂ, ਝੋਰਿਆਂ ਨੂੰ ਦੂਰ ਕਰਨ ਵਾਲੀ ਮਹਾਰਾਜ ਜੀ ਦੀ ਸੁੰਦਰ ਗੁਰਬਾਣੀ ਹੈ। ਵੱਡਾ ਭਾਗ ਸਤਿਗੁਰ ਮਿਲੈ। ਜੇ ਮਨੁੱਖ ਦੇ ਵੱਡੇ ਭਾਗ ਹੋਣ ਤਾਂ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਦਾ ਹੈ। ਜਿਨ੍ਹਾਂ ਦੇ ਪੂਰਬਲੇ ਕਰਮਾਂ ਦਾ ਨਿਸ਼ਕਾਮ, ਕਰਮਾਂ ਦਾ ਅੰਗੂਰ ਫੁੱਟਦਾ ਹੈ, ਮਹਾਰਾਜ ਕਹਿੰਦੇ ਉਹ ਪੂਰੇ ਸਤਿਗੁਰੂ ਜੀ ਦੇ ਲੜ ਲੱਗਦੇ ਹਨ। ਮਨ ਬਾਣੀ ਸਰੀਰ ਕਰਕੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਦੇ ਹਨ। ਪਾਈਐ ਪਦ ਨਿਰਵਾਣੀ। ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਹਨ, ਉਹਨਾਂ ਨੂੰ ਪੂਰਨ ਪਦਵੀ ਦੀ, ਨਿਰਵਾਣ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਬੜੀਆਂ ਬੜੀਆਂ ਉੱਚ ਪਦਵੀਆਂ ਹਨ। ਕੋਈ ਸਰਪੰਚ ਬਣ ਜਾਂਦਾ ਹੈ, ਕੋਈ ਕਿਸੇ ਨੂੰ ਸ਼ਾਹੂਕਾਰ ਕਹਿ ਦਿੱਤਾ ਜਾਂਦਾ ਹੈ, ਕੋਈ ਚੇਅਰਮੈਨ ਬਣ ਜਾਂਦਾ ਹੈ, ਕੋਈ ਸਾਧ ਸੰਗਤ ਜੀ ਕੋਈ ਰਾਜਾ, ਮਹਾਰਾਜਾ, ਚੱਕਰਵਰਤੀ, ਬਾਦਸ਼ਾਹ। ਬੜੀਆਂ ਉੱਚੀਆਂ ਤੋਂ ਉੱਚੀਆਂ ਸੰਸਾਰ ਦੀਆਂ ਪਦਵੀਆਂ ਹਨ। ਪਰ ਇਹ ਜਿੰਨੀਆਂ ਵੀ ਸੰਸਾਰ ਦੀਆਂ ਮਾਇਕੀ ਪਦਵੀਆਂ ਹਨ, ਇਹ ਬੰਧਨਹਾਰ ਹਨ, ਭਾਵ ਮਨੁੱਖ ਨੂੰ ਆਪਣੇ ਜੰਜਾਲ ਦੇ ਵਿੱਚ ਬੰਨ੍ਹ ਕੇ ਰੱਖਣ ਵਾਲੀਆਂ ਨੇ। ਕੇਵਲ ਇੱਕ ਪ੍ਰਮਾਤਮਾ ਦੀ ਸਰੂਪ ਰੂਪੀ ਪਦਵੀ ਹੈ ਜਿਸ ਨੂੰ ਨਿਰਵਾਣ ਪਦਵੀ ਕਿਹਾ ਜਾਂਦਾ ਹੈ। ਬੰਧਨਾਂ ਤੋਂ ਰਹਿਤ ਆਜ਼ਾਦੀ ਪਦਵੀ ਆਜ਼ਾਦ ਪਦਵੀ ਹੈ। ਕਿਸੇ ਪ੍ਰਕਾਰ ਦਾ ਮਾਇਆ ਦਾ ਬੰਧਨ ਨਹੀਂ ਇਸ ਪਦਵੀ ਦੇ ਵਿੱਚ ਲੱਗਣ ਵਾਲਾ। ਸਗੋਂ ਸੰਸਾਰ ਦੇ ਮਾਇਕੀ ਜਿੰਨੇ ਵੀ ਜਗਤ ਦੇ ਬੰਧਨ ਹਨ, ਔਗਣਾ ਭਰੇ ਬੰਧਨ ਹਨ, ਇਹਨਾਂ ਤੋਂ ਛੁਟਕਾਰਾ ਦਿਵਾ ਕੇ ਮਹਾਰਾਜ ਕਹਿੰਦੀ ਸਰਵ ਉੱਚਤਾ ਐਸਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪੀ ਇਹ ਪਦਵੀ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਸਾਰ ਦਾ ਬੰਧਨ ਨਹੀਂ ਵਿਆਪ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਕਹਿੰਦੇ ਇਹ ਪਦਵੀ ਤਾਂ ਮਿਲਦੀ ਹੈ ਜੇ ਜੀਵ ਦੇ ਵੱਡੇ ਭਾਗ ਹੋਣ। ਵੱਡਾ ਭਾਗ ਸਤਿਗੁਰ ਮਿਲੈ, ਪੂਰਬਲੇ ਚੰਗੇ ਭਾਗ ਹੋਣੇ ਕਰਕੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਦਾ ਹੈ, ਤਾਂ ਐਸੀ ਬੰਧਨਾਂ ਤੋਂ ਰਹਿਤ ਨਿਰਵਾਣ ਪਦਵੀ ਨੂੰ ਪਾਵੰਦਾ ਹੈ। ਮੈਂ ਓ ਲਗਿਆ ਓ ਲਗੀ। ਹੁਣ ਬੇਨਤੀ ਕਰ ਰਹੇ ਹਨ, ਹੇ ਗਰੀਬ ਨਵਾਜ ਸਤਿਗੁਰੂ ਜੀ, ਮੈਂ ਆਪ ਜੀ ਦੇ ਦਾਸੀਆਂ ਦੀ ਵੀ ਦਾਸੀ ਹਾਂ। ਮਹਾਰਾਜ ਤੁਹਾਡੇ ਜਿਹੜੇ ਦਾਸ ਹੈ ਨਾ, ਜਿਨ੍ਹਾਂ ਨੇ ਦਾਸਤਾ ਭਾਵਨਾ ਧਾਰਨ ਕੀਤੀ, ਉਹਨਾਂ ਦੇ ਵੀ ਅਸੀਂ ਮਹਾਰਾਜ ਦਾਸੀਆਂ ਬਣਦੇ ਹਾਂ। ਮਹਾਰਾਜ ਤੁਹਾਡੇ ਜਿਹੜੇ ਮਹਾਤਮਾ ਦਾਸ ਬਣੇ, ਉਹਨਾਂ ਦੇ ਅਸੀਂ ਦਾਸੀ ਬਣਨਾ ਕੀਤਾ ਹੈ। ਹੇ ਗਰੀਬ ਨਵਾਜ, ਮੈਂ ਉਹ ਲਗੀਆ ਉਹ ਲਗੀ। ਹੇ ਗਰੀਬ ਨਵਾਜ ਸਤਿਗੁਰੂ ਜੀ ਤੁਹਾਡੇ ਦਾਸਾਂ ਦੇ ਵੀ ਅਸੀਂ ਦਾਸ ਬਣਦੇ ਹਾਂ। ਹਮ ਛੋਰੂ ਥਾਰੇ। ਮਹਾਰਾਜ ਅਸੀਂ ਤੁਹਾਡੇ ਛੋਟੇ ਜਿਹੇ ਬੱਚਿਆਂ ਦੀ ਤਰ੍ਹਾਂ ਮਹਾਰਾਜ ਤੁਹਾਡੇ ਦਾਸ ਹਾਂ। ਅਥਵਾ ਇਹ ਸਾਧ ਸੰਗਤ ਜੀ ਦੋ ਤਰ੍ਹਾਂ ਇਸ ਪੰਕਤੀ ਦਾ ਜਿਹੜੇ ਪਾਠ ਉਚਾਰਨ ਕੀਤੇ ਜਾਂਦੇ ਹਨ। ਜੋ ਦਮਦਮਾ ਸਾਹਿਬ ਦੀ ਟਕਸਾਲ ਦਾ ਸੰਪਰਦਾਇ ਮੁੱਖ ਪਾਠ ਉਹ ਲਗੀਆ ਉਹ ਲਗੀ, ਇਹ ਪੋਲਾ ਜਿਹਾ ਉਚਾਰਨ ਕੀਤਾ ਜਾਂਦਾ ਹੈ। ਪਰ ਜੋ ਅੰਮ੍ਰਿਤਸਰ ਸਾਹਿਬ ਵਾਲੀ ਸੱਤੋ ਕੀ ਗਲੀ ਟਕਸਾਲ ਹੈ, ਉੱਥੇ ਅਦਕ ਦੇ ਸਹਿਤ ਉਚਾਰਨ ਕੀਤਾ ਜਾਂਦਾ, ਮੈਂ ਉਹ ਲਗੀਆ ਉਹ ਲੱਗੀ, ਹਮ ਛੋਰੂ ਥਾਰੇ। ਔਰ ਇਹਦੇ ਮੁਤਾਬਕ ਜੋ ਅਰਥ ਬਣਦਾ ਹੈ,
हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ, ਜਿਹੜੀ ਭਗਤੀ ਦੀ ਲਾਗ ਤੁਹਾਡੇ ਭਗਤਾਂ ਨੂੰ ਲੱਗੀ ਹੈ ਨਾ ਮਹਾਰਾਜ, ਉਹ ਸਾਡੇ ਹਿਰਦੇ ਅੰਦਰ ਵੀ ਲੱਗ ਜਾਵੇ। ਹਮ ਸ਼ੋਰੂ ਥਾਰੇ, ਅਸੀਂ ਮਹਾਰਾਜ ਤੁਹਾਡੇ ਛੋਟੇ ਜਿਹੇ ਦਾਸ ਬਣ ਜਾਈਏ। ਜਿਵੇਂ ਮਨ ਕਰਕੇ ਜਿਹੜਾ ਹੰਕਾਰ ਹੁੰਦਾ ਤੇ ਬੜੇ ਮਹਾਰਾਜ ਅਸੀਂ ਆਕੜੇ ਫਿਰਦੇ ਹਾਂ, ਮਨ ਵਿੱਚ ਬੜਾ ਸਾਡੇ ਹੰਕਾਰ ਹਰ ਸਮੇਂ ਰਹਿੰਦਾ ਹੈ, ਪਰ ਐਸੀ ਸਾਡੇ ਤੇ ਕਿਰਪਾ ਕਰੋ, ਮਨ ਕਰਕੇ ਮਹਾਰਾਜ ਤੁਹਾਡੇ ਅਕਾਲ ਪੁਰਖ ਵਾਹਿਗੁਰੂ ਜੀ ਦਾਸ ਬਣ ਜਾਈਏ, ਬਾਣੀ ਕਰਕੇ ਵੀ ਤੁਹਾਡੇ ਦਾਸ ਬਣ ਜਾਈਏ। ਹਮ ਛੋਰੂ ਥਾਰੇ, ਤੇ ਮਹਾਰਾਜ ਸਰੀਰ ਕਰਕੇ ਵੀ ਤੁਹਾਡੇ ਛੋਟੇ ਜਿਹੇ ਦਾਸ ਬਣ ਕਰਕੇ ਰਹਿਣਾ ਕਰੀਏ। ਐਸੀ ਸਾਡੇ ਤੇ ਕਿਰਪਾ ਕਰ ਦੇਣਾ ਕਰੋ ਜੀ। ਜਿਉ ਤੂੰ ਰੱਖ ਹੈ ਤਿਉ ਰਹਾ। हे ਪ੍ਰਮਾਤਮਾ, ਜਿਵੇਂ ਆਪ ਜੀ ਸਾਨੂੰ ਸੰਸਾਰ ਦੇ ਅੰਦਰ ਰੱਖਣਾ ਕਰੋ, ਉਸੇ ਤਰ੍ਹਾਂ ਹੀ ਅਸੀਂ ਰਹਿਣਾ ਕਰਾਂਗੇ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਮਹਾਰਾਜ ਦੁੱਖ ਹੋਵੇ ਸੁੱਖ ਵੇਲੇ ਸਮਾਨ ਬਿਰਤੀ ਰੱਖ ਕੇ ਆਪ ਜੀ ਨੂੰ ਧਿਆਵਣਾ ਕਰਾਂਗੇ। ਮਹਾਰਾਜ ਆਪ ਕਿਰਪਾ ਕਰੋ। हे ਗਰੀਬ ਨਵਾਜ, ਜਿਵੇਂ ਸੰਸਾਰ ਦੇ ਅੰਦਰ ਆਪ ਕਿਰਪਾ ਕਰਕੇ ਰੱਖਣਾ ਕਰੋਗੇ ਮਹਾਰਾਜ, ਉਸੇ ਤਰ੍ਹਾਂ ਹੀ ਰਹਿਣਾ ਕਰਾਂਗੇ। ਮੁਖ ਨਾਮ ਹਮਾਰੇ, ਪਰ ਐਸੀ ਕਿਰਪਾ ਕਰ ਦੇਵੋ ਮਹਾਰਾਜ, ਸਾਡੇ ਅੰਤਰਮੁਖ ਦੇ ਵਿੱਚ ਤੁਹਾਡਾ ਨਾਮ ਜ਼ਰੂਰ ਹੋਵੇ, ਤੁਹਾਡੇ ਨਾਮ ਦੀ ਦਾਤ ਸਾਡੇ ਅੰਤਰਮੁਖ ਵਿੱਚ ਹੋਵੇ। ਫਿਰ ਸੰਸਾਰ ਦੇ ਅੰਦਰ ਕਿਸੇ ਵੀ ਕੋਨੇ ਤੇ ਮਹਾਰਾਜ ਸਾਨੂੰ ਰੱਖ ਲਓ, ਕਿਸੇ ਵੀ ਔਕੜ ਦੇ ਵਿੱਚ ਰੱਖ ਲਓ ਮਹਾਰਾਜ, ਫਿਰ ਕੋਈ ਪਰਵਾਹ ਨਹੀਂ ਹੈ। ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ। ਮਹਾਰਾਜ ਜੇ ਸੁਖ ਦੇਵੋਗੇ ਤਾਂ ਵੀ ਤੁਹਾਡਾ ਹੀ ਧਿਆਨ ਧਾਰਨ ਕਰਾਂਗੇ। ਜੇ ਕੋਈ ਔਕੜ ਦਾ ਸਮਾਂ, ਕੋਈ ਕਸਵੱਟੀ ਲਗਾ ਦੇਵੋ, ਕੋਈ ਦੁੱਖ ਦਾ ਸਮਾਂ ਬਣ ਜਾਵੇ, ਫਿਰ ਵੀ ਆਪ ਜੀ ਦੇ ਚਰਨਾਂ ਦਾ ਹੀ ਧਿਆਨ ਧਾਰਨ ਕਰਾਂਗੇ। हे ਗਰੀਬ ਨਵਾਜ, ਪਰ ਇਹ ਬੇਨਤੀ ਹੈ ਮੁਖ ਨਾਮ ਹਮਾਰੇ, ਪ੍ਰਤੱਖ ਵੀ ਮੁਖ ਤੋਂ ਰਸਨਾ ਤੋਂ ਮਹਾਰਾਜ ਤੁਹਾਡਾ ਨਾਮ ਹੀ ਅਸੀਂ ਉਚਾਰਨ ਕਰਦੇ ਰਹੀਏ, ਔਰ ਅੰਤਰ ਹਿਰਦੇ ਰੂਪ ਮੁਖ ਦੇ ਵਿੱਚ ਵੀ ਤੁਹਾਡੇ ਨਾਮ ਦਾ ਉਚਾਰਨ ਕਰਦੇ ਰਹੀਏ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਦਰਸ਼ਨ ਕੀ ਪਿਆਸਾ ਘਣੀ। ਹਜੂਰ ਜਗਿਆਸੂ ਮੁਖ ਦੁਆਰਾ ਬੇਨਤੀ ਕਰਦੇ ਨੇ, ਪ੍ਰਮਾਤਮਾ ਜੀ ਤੁਹਾਡੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਪਿਆਸ ਹੈ, ਥੋੜੀ ਨਹੀਂ ਘਣੀ ਬਹੁਤ ਜ਼ਿਆਦਾ ਹੈ। ਘਣੀ ਪਿਆਸਾ ਸਾਡੇ ਹਿਰਦੇ ਅੰਦਰ ਹੈ ਮਹਾਰਾਜ, ਆਪ ਕਿਰਪਾ ਕਰਕੇ ਸਾਨੂੰ ਦੀਦਾਰ ਬਖਸ਼ਿਸ਼ ਕਰ ਦੇਵੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। हे ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਭਾਣ ਮਨ ਭਾਈਐ, ਪਰ ਇਹ ਮਨ ਦੀ ਭਾਵਨਾ ਤਾਂ ਹੀ ਮਹਾਰਾਜ ਪੂਰੀ ਹੁੰਦੀ ਹੈ ਜੇ ਆਪ ਜੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਾਂ। ਜੇ ਤੁਹਾਡਾ ਭਾਣਾ, ਤੁਹਾਡੀ ਰਜਾ ਜੇ ਸਾਡੇ ਮਨ ਨੂੰ ਭਾਵਦੀ, ਤਾਂ ਹੀ ਮਹਾਰਾਜ ਤੁਹਾਡੇ ਦੀਦਾਰ ਪ੍ਰਾਪਤ ਹੋ ਸਕਦੇ ਹੈ। ਭਾਣੇ ਮਨ ਭਾਈ ਹੈ ਮਹਾਰਾਜ, ਤੁਹਾਡੀ ਰਜਾ ਵਿੱਚ ਚੱਲਣ ਵਾਲੇ ਹੀ ਤੁਹਾਡੇ ਮਨ ਨੂੰ ਭਾਉਂਦੇ ਹੈ, ਤਾਂ ਹੀ ਮਹਾਰਾਜ हे ਸਤਿਗੁਰੂ ਜੀ ਆਪ ਜੀ ਸਾਖਸ਼ਾਤ ਹੋ ਕਰਕੇ ਤਰੁੱਟ ਕਰਕੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੋ। ਮਹਾਰਾਜ ਘਣੀ ਸਾਡੇ ਮਨ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ, ਦਰਸ਼ਨ ਕੀ ਪਿਆਸਾ ਘਣੀ। ਜਿਵੇਂ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਗੌੜੀ ਰਾਗ ਅੰਦਰ, हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ, ਸਾਡੇ ਮਨ ਦੇ ਅੰਦਰ ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੋਈ ਹੈ। ਮਨ ਮਹਾਰਾਜ ਬਾਰ-ਬਾਰ ਵਿਲਕਦਾ ਹੈ, ਬਾਰ-ਬਾਰ ਤੜਫਦਾ ਹੈ ਤੁਹਾਡੇ ਦੀਦਾਰ ਪਰਸਣ ਦੇ ਵਾਸਤੇ, ਪਰ ਸਾਡੇ ਕੋਲ ਉਹ ਸ਼ੁਭ ਗੁਣ ਹੈ ਹੀ ਨਹੀਂ ਮਹਾਰਾਜ, ਜਿਨ੍ਹਾਂ ਕਰਕੇ ਤੁਹਾਡੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ, ਦੂਰ ਤੇ ਆਈ। ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹੈ ਪ੍ਰਮਾਤਮਾ। ਪਹਿਲਾ ਮਹਾਤਮਾ ਰੂਪ ਸਖੀ ਦੇ ਕੋਲ ਜਾ ਕਰਕੇ ਕਹਿੰਦੇ ਆ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਹੈ ਮਹਾਤਮਾ ਰੂਪ ਮਾਂ, ਕਿਹੜੇ ਗੁਣਾਂ ਨੂੰ ਮੈਂ ਧਾਰਨ ਕਰਾਂ ਜਿਸ ਕਰਕੇ ਮੇਰਾ ਪਤੀ ਮਾਲਕ ਪਰਮੇਸ਼ਰ ਮੈਨੂੰ ਮਿਲ ਜਾਵੇ। ਫਿਰ ਕਹਿੰਦੇ ਕਿ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਪੈਣਾ। ਕਹਿੰਦੇ ਮੇਰੇ ਕੋਲ ਕਿ ਰੂਪਹੀਨ ਬੁੱਧ ਬਲਹੀਨੀ, ਕਿ ਨਾ ਤਾਂ ਮੇਰੇ ਹਿਰਦੇ ਦੀ ਸਫਾਈ ਰੂ ਮੇਰੇ ਕੋਲ ਚੰਗਾ ਸਰੂਪ ਹੈ, ਫਿਰ ਆਤਮ ਸ਼ੈਣੀ ਬੁੱਧ ਵੀ ਮੇਰੇ ਪਾਸ ਨਹੀਂ ਹੈ। ਮੋਹ ਪਰਦੇਸਨ ਦੂਰ ਤੇ ਆਈ,
ਮੈਂ ਤਾਂ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਭਟਕ ਕਰਕੇ ਕਦੇ ਕਿਸੇ ਜੂਨ ਨੂੰ ਧਾਰਨ ਕੀਤਾ, ਕਦੇ ਕਿਸੇ ਜੂਨ ਵਿੱਚ ਜਨਮ ਧਾਰਨ ਕਰਕੇ ਹੁਣ ਫਿਰ ਆਈ ਹਾਂ। ਫਿਰ ਮੈਨੂੰ ਕਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ? ਕਿਉਂਕਿ ਨਾਹਿਨ ਦਰਬ ਨਾ ਜੋਬਨ ਮਾਤੀ, ਮੋਹ ਅਨਾਥ ਕੀ ਕਰਹੁ ਸਮਾਈ। ਨਾ ਤਾਂ ਮੇਰੇ ਕੋਲ ਨਾਮ ਰੂਪ ਧਨ ਹੈ, ਜਿਸ ਨਾਮ ਧਨ ਕਰਕੇ ਨਾਮੀ ਪ੍ਰਮਾਤਮਾ ਮਿਲਦਾ ਹੈ। ਨਾਹਿਨ ਦਰਬ ਨਾ ਜੋਬਨ ਮਾਤੀ, ਤੇ ਜਿਵੇਂ ਜਵਾਨੀ ਦੀ ਅਵਸਥਾ ਹੋਵੇ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਰੂਪਕ ਅਲੰਕਾਰ ਬਣਾ ਕਰਕੇ ਉਪਦੇਸ਼ ਦਿੰਦੇ, ਕਹਿੰਦੇ ਪਤੀ ਦੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ ਜੇ ਸ਼ੁਭ ਗੁਣਾਂ ਦੇ ਨਾਲ ਇਹ ਜੀਵ ਰੂਪ ਸਖੀ ਨੇ ਆਪਣੇ ਹਿਰਦੇ ਨੂੰ ਸ਼ਿੰਗਾਰਿਆ ਹੋਵੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨਾਹਿਨ ਦਰਬ ਨਾ ਜੋਬਨ ਮਾਤੀ, ਮੋਹ ਅਨਾਥ ਕੀ ਕਰਹੁ ਸਮਾਈ। ਮਹਾਰਾਜ ਨਾ ਮੇਰੇ ਕੋਲ ਨਾਮ ਰੂਪ ਧਨ ਹੈ, ਨਾ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਰੂਪ ਸ਼ੌਂਕ ਰੂਪ ਅਵਸਥਾ ਜਵਾਨੀ ਦੀ ਅਵਸਥਾ ਹੈ। ਮਹਾਰਾਜ ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰਨਾ ਕਰੋ, ਆਪ ਕਿਰਪਾ ਕਰਕੇ ਮੈਨੂੰ ਸੋਝੀ ਬਖਸ਼ੋ, ਕੋਈ ਢੰਗ ਤਰੀਕਾ, ਕੋਈ ਜੁਗਤੀ ਬਖਸ਼ੋ, ਜਿਸ ਕਰਕੇ ਮੈਨੂੰ ਮਾਲਕ ਮੇਰਾ ਪਤੀ ਪਰਮੇਸ਼ਰ ਮਿਲ ਜਾਣਾ ਕਰੇ। ਕਿਉਂਕਿ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਹੇ ਮਹਾਤਮਾ ਰੂਪ ਮਾਂ, ਮੈਂ ਖੋਜਦਿਆਂ ਬੜੀ ਪਿਆਸ ਦੇ ਨਾਲ ਝੁਲਸੀ ਹੋਈ ਥਾਵਾਂ ਤੇ ਭਟਕ ਕਰਕੇ ਆਈ ਆ। ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ, ਮੇਰੇ ਅੰਦਰ ਤ੍ਰਿਸ਼ਨਾ ਹੈ, ਭੁੱਖ ਹੈ ਪਿਆਰੇ ਦੇ ਦੀਦਾਰ ਕਰਨੇ ਦੀ। ਤੇ ਫਿਰ ਅਖੀਰਲੀ ਪੰਕਤੀ ਦੀ ਵੀ ਜਵਾਬ ਮਿਲਿਆ, ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਮਹਾਤਮਾ ਰੂਪ ਸਖੀ ਨੇ ਕਿਹਾ ਕਿ ਸਾਧ ਸੰਗਤ ਕਰਿਆ ਕਰ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਸਾਧ ਸੰਗਤ ਦੇ ਵਿੱਚ ਵਸਦਾ ਹੈ। ਸਾਧ ਸੰਗਤ ਦੁਆਰਾ ਤੇਰੇ ਅੰਦਰ ਦੀ ਜਿਹੜੀ ਜਲਨਤਾ ਹੈ, ਮਹਾਰਾਜ ਕਹਿੰਦੇ ਪਰਮਾਤਮਾ ਦਰਸ਼ਨ ਦੀ ਦਾਤ ਬਖਸ਼ਿਸ਼ ਕਰਕੇ ਤੇਰੇ ਅੰਦਰ ਦੀ ਪਿਆਸ ਹਜੂਰ ਕਹਿੰਦੇ ਬੁਝਾਉਣ ਵਾਲਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਦਰਸ਼ਨ ਕੀ ਪਿਆਸਾ ਕਣੀ ਭਾਣੇ ਮਨ ਪਾਈ ਹੈ। ਮਹਾਰਾਜ ਕਣੀ ਸਾਡੇ ਮਨ ਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਹੈ, ਪਰ ਸ਼ੁਭ ਗੁਣਾ ਤੋਂ ਰਹਿਤ ਹੋਣੇ ਕਰਕੇ ਮਹਾਰਾਜ ਤੁਹਾਡੇ ਦੀਦਾਰ ਨਹੀਂ ਅਸੀਂ ਵਰਤ ਸਕਦੇ। ਜੇ ਤੁਹਾਡੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰੀਏ ਤਾਂ ਹੀ ਮਹਾਰਾਜ ਤੁਹਾਡੇ ਮਨ ਨੂੰ ਭਾ ਸਕਦੇ ਹਾਂ। ਮੇਰੇ ਠਾਕੁਰ ਹਾਥ ਵਡਿਆਈਆ, ਮੇਰੇ ਮਾਲਕ ਪ੍ਰਮਾਤਮਾ ਦੇ ਹੱਥਾਂ ਵਿੱਚ ਸਾਰੀਆਂ ਵਡਿਆਈਆਂ ਨੇ। ਭਾਵੇਂ ਸੰਸਾਰ ਦੀਆਂ ਪ੍ਰਤੱਖ ਇਹ ਮਾਇਕੀ ਵਡਿਆਈਆਂ, ਚਾਹੇ ਵਾਹਿਗੁਰੂ ਦੇ ਗੁਣ ਗਾਉਣ ਰੂਪ ਵਡਿਆਈਆਂ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣ ਰੂਪ ਸ਼ੁਭ ਜੋ ਪਰਮ ਵਡਿਆਈ ਹੈ, ਇਹ ਸਭ ਵਡਿਆਈਆਂ ਪ੍ਰਮਾਤਮਾ ਦੇ ਹੱਥਾਂ ਵਿੱਚ ਹਨ। ਭਾਣੇ ਪਤ ਪਾਈਐ, ਜੇ ਕੋਈ ਪ੍ਰਮਾਤਮਾ ਦੇ ਭਾਣੇ ਵਿੱਚ ਚੱਲੇ ਤਾਂ ਹਜੂਰ ਕਹਿੰਦੇ ਪ੍ਰਮਾਤਮਾ ਦੇ ਘਰ ਸੱਚੀ ਪਤ ਇੱਜ਼ਤ ਪਾ ਲੈਂਦਾ ਹੈ, ਤਾਂ ਲੋਕ ਪਰਲੋਕ ਵੀ ਸੱਚੀ ਆਬਰੂ ਪ੍ਰਾਪਤ ਕਰ ਲੈਂਦਾ ਹੈ। ਜੇ ਸਤਿਗੁਰੂ ਜੀ ਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੈ, ਗੁਰੂ ਕੇ ਬਚਨਾਂ ਦੇ ਉੱਪਰ ਕਦਾਚਿਤ ਵੀ ਕਟਾਕਸ਼ ਨਹੀਂ ਕਰਦਾ, ਸਤਿਗੁਰਾਂ ਦੇ ਭਾਣੇ ਵਿੱਚ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਤਾਂ ਪਰਮਾਤਮਾ ਦੇ ਘਰ ਵਿੱਚ ਸੱਚੀ ਪਤ ਇੱਜ਼ਤ ਪ੍ਰਾਪਤ ਕਰਦਾ ਹੈ। ਸਾਚੋ ਦੂਰ ਨਾ ਜਾਣੀਐ, ਹੇ ਗੁਰਸਿੱਖ, ਅਕਾਲ ਪੁਰਖ ਪਰਮਾਤਮਾ ਦੀ ਸੱਚੇ ਸਰੂਪ ਨੂੰ ਆਪਣੇ ਤੋਂ ਕਦੇ ਵੀ ਦੂਰ ਨਾ ਜਾਣਨਾ ਕਰ। ਇਹ ਮਤਾਂ ਜਾਣ ਕੇ ਪਰਮਾਤਮਾ ਮੇਰੇ ਤੋਂ ਬਹੁਤ ਦੂਰ ਹੈ ਜਾਂ ਕਿਸੇ ਥਾਂ ਤੇ ਵਿਸ਼ੇਸ਼ ਕਰਕੇ ਪਰਮੇਸ਼ਰ ਵਸਦਾ ਹੈ, ਉਹ ਸੱਚਾ ਹੈ ਤੇ ਸਦਾ ਹੀ ਹਾਜ਼ਰ ਨਾਜ਼ਰ ਹੈ, ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਐਸਾ ਪਰਮਾਤਮਾ ਦਾ ਸਰੂਪ ਜਾਣਨਾ ਕਰ। ਅੰਤਰ ਹੈ ਸੋਈ, ਜੋ ਬ੍ਰਹਮਾਂਡ ਸਭ ਬਾਹਰ ਥਾਵਾਂ ਤੇ ਵਰਤ ਰਿਹਾ, ਤੇਰੇ ਅੰਦਰ ਵੀ ਉਹੋ ਹੀ ਪਰਮਾਤਮਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਿੱਥੇ ਵੀ ਮਹਾਰਾਜ ਕਹਿੰਦੇ ਕੋਈ ਜੀਵ ਵਸਦਾ, ਜਿੱਥੇ ਵੀ ਸੰਸਾਰ ਦਾ ਕਿਸੇ ਵੀ ਕੋਨੇ ਤੇ ਦੇਖ ਲਓ, ਮਹਾਰਾਜ ਕਹਿੰਦੇ ਸਭ ਥਾਵਾਂ ਤੇ ਸੋਈ ਉਹ ਪਰਮਾਤਮਾ ਹੀ ਵਸ ਰਿਹਾ ਹੈ। ਤੇਰੇ ਅੰਦਰ ਵੀ ਜੀਵ ਉਸੇ ਪਰਮਾਤਮਾ ਦੀ ਜਾਗਦੀ ਹੋਈ ਜੋਤ ਪ੍ਰਕਾਸ਼ ਕਰ ਰਹੀ ਹੈ। ਜਹ ਦੇਖਾ ਤਹ ਰਵ ਰਹੇ, ਤੇ ਜੋ ਬ੍ਰਹਮ ਦ੍ਰਿਸ਼ਟੀ ਦੁਆਰਾ ਪਰਮਾਤਮਾ ਨੂੰ ਦੇਖਦੇ ਆ ਨਾ ਬ੍ਰਹਮ ਬੇਤੇ, ਉਹ ਤਾਂ ਆਪ ਮੁਹਾਰੇ ਹੋ ਕਰਕੇ ਕਹਿੰਦੇ ਹਨ, ਜਿੱਥੇ ਵੀ ਦੇਖਦੇ ਉੱਥੇ ਪਰਮਾਤਮਾ ਸਾਨੂੰ ਰਮਿਆ ਹੋਇਆ ਨਜ਼ਰ ਆ ਰਿਹਾ ਹੈ। ਉਹ ਤਾਂ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ, ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਰਵ ਰਹਿਆ ਸਰਬਤਨ ਮੈਂ,
ਮਨ ਸਦਾ ਧਿਆਈ। ਹੇ ਜੀਵ, ਮਨ ਕਰਕੇ ਸਦਾ ਹੀ ਪ੍ਰਮਾਤਮਾ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਉਹ ਸਰਬ ਵਿਆਪਕ ਹੈ। ਸਭ ਥਾਵਾਂ ਤੇ ਜਿੱਥੇ ਵੀ ਦੇਖਦੇ ਹੋ ਉੱਥੇ ਪ੍ਰਮਾਤਮਾ ਨਜ਼ਰ ਆਉਂਦਾ ਹੈ। ਕਿਨ ਕੀਮਤ ਹੋਈ। ਪਰ ਮਹਾਰਾਜ ਕਹਿੰਦੇ ਕਿਸੇ ਵਿਰਲੇ ਨੇ ਉਸ ਪ੍ਰਮਾਤਮਾ ਦੇ ਸਰੂਪ ਰੂਪੀ ਕੀਮਤ ਨੂੰ ਜਾਣਿਆ ਹੈ। ਕੋਈ ਜਾਣ ਨਹੀਂ ਸਕਦਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ। ਮਹਾਰਾਜ ਸਾਹਿਬ ਜੀ ਹਜੂਰ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਨਾ, ਕਹਿੰਦੇ ਕਿ ਪੂਰੀ ਤਰ੍ਹਾਂ ਵੀ ਉਹਨਾਂ ਨੇ ਕੀਮਤ ਨਹੀਂ ਕਥਨ ਕਰ ਸਕੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਵੀ ਲਿਆ। ਉਹਨਾਂ ਦਾ ਤਾਂ ਇਉਂ ਹੈ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਸਵਾਦ ਪੁੱਛਿਆ ਜਾਵੇ ਤੇ ਉਹ ਨਹੀਂ ਦੱਸ ਸਕਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਹਾਂ, ਉਹਦੇ ਮੁਖ ਤੋਂ, ਉਹਦੀ ਮੁਸਕਰਾਹਟ ਤੋਂ, ਚਿਹਰੇ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਇਹਨੂੰ ਛਕ ਕੇ ਬੜਾ ਇਹਨੂੰ ਆਨੰਦ ਆਇਆ। ਇਹ ਵੀ ਮਹਾਰਾਜ ਕਹਿੰਦੇ ਪੂਰੀ ਤਰ੍ਹਾਂ ਵਾਹਿਗੁਰੂ ਜੀ ਦੇ ਸਰੂਪ ਦੀ ਕੀਮਤ ਨੂੰ ਨਹੀਂ ਪਾਇਆ ਜਾ ਸਕਦਾ। ਆਪ ਕਰੇ ਆਪੇ ਹਰੇ। ਐਸਾ ਪਰਮਾਤਮਾ ਹੈ, ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਜੀਵਾਂ ਨੂੰ ਹਰੇ ਭਰੇ ਕਰਦਾ ਹੈ। ਅਥਵਾ ਆਪ ਕਰੇ ਆਪੇ ਹਰੇ, ਆਪ ਹੀ ਪ੍ਰਮਾਤਮਾ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਆਪਣੇ ਦਾਸ ਬਣਾ ਲੈਣਾ ਕਰਦਾ ਹੈ। ਤੇ ਜਿਨ੍ਹਾਂ ਨੂੰ ਆਪਣੇ ਦਾਸ ਬਣਾਉਂਦਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਦੇ ਅਵਗੁਣਾਂ ਨੂੰ ਹਰ ਦਿੰਦਾ, ਨਾਸ਼ ਕਰ ਦਿੰਦਾ ਹੈ। ਆਪੇ ਹਰੇ, ਮਹਾਰਾਜ ਕਹਿੰਦੇ ਆਪ ਕਰੇ, ਆਪ ਹੀ ਅਵਗੁਣਾਂ ਨੂੰ ਹਰ ਕੇ ਤੇ ਆਪ ਹੀ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਪੈਦਾ ਕਰ ਦਿੰਦਾ ਹੈ। ਐਸਾ ਪ੍ਰਮਾਤਮਾ ਦਾ ਸਵਰੂਪ ਹੈ। ਵੇਖੈ ਵਡਿਆਈ। ਐਸੀ ਪ੍ਰਮਾਤਮਾ ਦੀ ਜੋ ਸੱਚੀ ਵਡਿਆਈ ਵੇਖਣ ਯੋਗ ਹੈ। ਵੇਖੈ ਵਡਿਆਈ ਤੇ ਆਪਣੀ ਵਡਿਆਈ ਨੂੰ ਪ੍ਰਮਾਤਮਾ ਆਪ ਹੀ ਸਭ ਜੀਵਾਂ ਰੂਪ ਹੋ ਕਰਕੇ ਦੇਖ ਰਿਹਾ ਹੈ। ਕਿਉਂਕਿ ਜਿੰਨੇ ਵੀ ਸੰਸਾਰ ਦੇ ਜੀਵਾਂ ਦੇ ਨੇਤਰ ਹਨ, ਮਹਾਰਾਜ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਭ ਨੇਤਰਾਂ ਰੂਪ ਹੋ ਕੇ ਪ੍ਰਮਾਤਮਾ ਦੇਖਦਾ। ਜਿੰਨੇ ਵੀ ਸੰਸਾਰ ਦੀਆਂ ਜ਼ੁਬਾਨਾਂ ਨੇ, ਜੀਵਾਂ ਦੀਆਂ ਰਸਨਾਵਾਂ ਨੇ, ਸਭ ਰਸਨਾਵਾਂ ਰਸਨਾ ਰੂਪ ਹੋ ਕਰਕੇ ਪ੍ਰਮਾਤਮਾ ਬੋਲਦਾ ਹੈ। ਜਿੰਨੇ ਵੀ ਸ਼ਰਵਨ ਕੰਨ ਹਨ, ਕੰਨਾਂ ਰੂਪ ਹੋ ਕਰਕੇ ਪ੍ਰਮਾਤਮਾ ਸੁਣਦਾ ਹੈ। ਇਸ ਲਈ ਤਾਂ ਹੀ ਤਾਂ ਕਹਿੰਦੇ ਕਿ ਜ਼ਰਰੇ ਜ਼ਰਰੇ ਵਿੱਚ ਪ੍ਰਮਾਤਮਾ ਦੀ ਜੋਤ ਪ੍ਰਕਾਸ਼ ਕਰ ਰਹੀ ਹੈ। ਤਾਂ ਹੀ ਵਾਹਿਗੁਰੂ ਨੂੰ ਸਰਬ ਵਿਆਪਕ ਕਿਹਾ ਜਾਂਦਾ ਹੈ। ਵੇਖੈ ਵਡਿਆਈ, ਪ੍ਰਮਾਤਮਾ ਆਪਣੀ ਲੋਕਾਈ ਨੂੰ ਪੈਦਾ ਕਰਕੇ ਆਪ ਹੀ ਵਾਹਿਗੁਰੂ ਆਪਣੀ ਵਡਿਆਈ ਦੇਖਦਾ ਹੈ। ਗੁਰਮੁਖ ਹੋਏ ਨਿਹਾਲੀਐ। ਮਹਾਰਾਜ ਉਸ ਪ੍ਰਮਾਤਮਾ ਨੂੰ ਕਿਵੇਂ ਦੇਖੀਦਾ ਹੈ? ਸਤਿਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਨਿਹਾਲੀਐ। ਉਹਨਾਂ ਨੇ ਦੇਖ ਲਿਆ ਜਿਨ੍ਹਾਂ ਨੇ ਗੁਰਮੁਖਤਾਈ ਜੀਵਨ ਵਿੱਚ ਧਾਰਨ ਕਰ ਲਈ ਹੈ। ਜੋ ਸਤਿਗੁਰੂ ਜੀ ਤੋਂ ਕਦੇ ਵੀ ਬੇਮੁਖ ਨਹੀਂ ਹੁੰਦੇ, ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਰਹਿੰਦੇ ਹਨ। ਉਹਨਾਂ ਗੁਰਮੁਖਾਂ ਨੇ ਮਹਾਰਾਜ ਸਾਹਿਬ ਜੀ ਦੀ ਮਿਹਰ ਦੇ ਨਾਲ ਗੁਰੂ ਸ਼ਬਦ ਦਾ ਆਸਰਾ ਲੈ ਕਰਕੇ ਪਿਆਰੇ ਪਰਮੇਸ਼ਰ ਨੂੰ ਦੇਖਿਆ ਹੈ। ਇਹੋ ਕੀਮਤ ਪਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੁਰਮੁਖਾਂ ਨੇ ਵਾਹਿਗੁਰੂ ਦੀ ਸਰੂਪ ਰੂਪੀ ਕੀਮਤ ਨੂੰ ਪਾਇਆ ਹੈ। ਅਥਵਾ ਵਿਚਾਰ ਗਿਆਨ ਰੂਪੀ ਨੇਤਰਾਂ ਦੁਆਰਾ ਪ੍ਰਮਾਤਮਾ ਦੇ ਸਰੂਪ ਨੂੰ ਦੇਖਣਾ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੇ ਪ੍ਰਮਾਤਮਾ ਦੀ ਸਰੂਪ ਰੂਪੀ ਕੀਮਤ ਨੂੰ ਜਾਣਿਆ ਕਿ ਕਿੰਨਾ ਉਹ ਪ੍ਰਮਾਤਮਾ ਅਮੋਲਕ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਕੋਈ ਕਹਿੰਦਾ ਕਿ ਧਨ ਕਰਕੇ ਮੈਨੂੰ ਇਹ ਦਾਤ ਮਿਲ ਜਾਵੇ, ਕੋਈ ਕਹਿੰਦਾ ਪਦਾਰਥਾਂ ਕਰਕੇ ਨਾਮ ਮਿਲ ਜਾਵੇ। ਨਹੀਂ, ਇਹ ਤਾਂ ਮਨ ਦੇ ਵੱਟੇ ਸੱਟੇ ਪ੍ਰਾਪਤ ਹੁੰਦੀ ਹੈ। ਜੇ ਪਰਮੇਸ਼ਰ ਨੂੰ ਪਾਉਣਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਧਨ ਪਦਾਰਥਾਂ ਦੇ ਵੱਟੇ ਸੱਟੇ ਮਿਲ ਜਾਵੇਗਾ? ਕਹਿੰਦੇ ਨਹੀਂ, ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਤਾਂ ਮਨ ਦੇ ਵੱਟੇ ਸੱਟੇ ਦਾਤ ਪ੍ਰਾਪਤ ਹੋਣ ਵਾਲੀ ਹੈ। ਜੀਵ ਦਿਆਲਾ ਮਿਲੈ। ਜੋ ਮਨੁੱਖ ਜੀਵਤ ਭਾਵ ਵਿੱਚ ਭਾਵ ਜਿਉਂਦੇ ਜੀ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਅਸਲ ਜ਼ਿੰਦਗੀ ਦਾ ਜੀਵਨ ਵਿੱਚ ਸੱਚਾ ਤੇ ਪਰਮ ਲਾਹਾ ਮਿਲਦਾ ਹੈ। ਗੁਰ ਕਾਰ ਕਮਾਵੇ। ਜੋ ਸਤਿਗੁਰੂ ਜੀ ਦੀ ਬਖਸ਼ੀ ਹੋਈ ਕਾਰ, ਬਖਸ਼ੀ ਹੋਈ ਸਤਿਗੁਰੂ ਜੀ ਦੀ ਸਿੱਖਿਆ ਅਨੁਸਾਰ ਸੇਵਾ ਕਰਦੇ ਹੈ, ਮਹਾਰਾਜ ਜੀ ਦੀ ਬਖਸ਼ੀ ਹੋਈ ਕਾਰ ਜੀਵਨ ਵਿੱਚ ਕਰਦੇ ਹਨ, ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ, ਜੀਵ ਦਿਆ ਲਾਹਾ ਮਿਲੈ।
ਮਹਾਰਾਜ ਕਹਿੰਦੇ ਉਹਨਾਂ ਨੂੰ ਜਿਉਂਦੇ ਜੀਵ ਵੀ ਸੰਸਾਰ ਦੇ ਅੰਦਰ ਜੀਵਨ ਦੀ ਸਫਲਤਾ ਦਾ ਲਾਹਾ ਪ੍ਰਾਪਤ ਹੋ ਜਾਂਦਾ ਹੈ। ਪੰਜ ਭੌਤਿਕ ਸਰੀਰ ਤਿਆਗਣ ਤੋਂ ਬਾਅਦ ਵਿੱਚ ਤਾਂ ਪ੍ਰਮਾਤਮਾ ਨੇ ਕਿਰਪਾ ਕਰਨੀ ਹੀ ਹੈ, ਆਪਣੇ ਸਰੂਪ ਦੀ ਅਭੇਰਤਾ ਬਖਸ਼ਣੀ ਹੀ ਹੈ, ਪਰ ਜਿਉਂਦੇ ਜੀਵ ਵੀ ਉਹਨਾਂ ਦਾ ਹਿਰਦੇ ਦਾ ਆਨੰਦ ਨਹੀਂ ਕਦਾਚਿਤ ਵੀ ਖਤਮ ਹੁੰਦਾ। ਐਸੀ ਪਰਮ ਲਾਹੇ ਦੀ, ਪਰਮ ਆਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਜੋ ਸਤਿਗੁਰੂ ਜੀ ਦੀ ਬਖਸ਼ੀ ਹੁਕਾਰ ਕਰਦੇ ਹੈ ਨਾ, ਮਹਾਰਾਜ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਦੇ ਹਨ, ਉਹਨਾਂ ਗੁਰਮੁਖਾਂ ਨੂੰ ਸੰਸਾਰ ਦੇ ਅੰਦਰ ਵੀ ਭਾਵ ਲੋਕ ਪਰਲੋਕ ਦੇ ਵਿੱਚ ਜੀਵਨ ਦੀ ਸਫਲਤਾ ਰੂਪ ਲਾਹੇ ਦੀ ਪ੍ਰਾਪਤੀ ਹੁੰਦੀ ਹੈ। ਜੀਵ ਦੇ ਲਾਹਾ ਮਿਲੇ, ਉਹਨਾਂ ਨੂੰ ਨਾਮ ਜਪਣ ਦੇ ਲਾਹੇ ਦੀ ਪ੍ਰਾਪਤੀ ਹੋ ਜਾਂਦੀ ਹੈ, ਸੇਵਾ ਸਿਮਰਨ ਕਰਨੇ ਦੀ ਲਾਹੇ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਪਰਮਾਤਮਾ ਦੇ ਘਰ ਪ੍ਰਾਪਤੀ ਰੂਪ ਲਾਹੇ ਦੀ ਅੰਤ ਸਮੇਂ ਪ੍ਰਾਪਤੀ ਹੋ ਜਾਂਦੀ ਹੈ। ਪੂਰਬ ਹੋਵੇ ਲਿਖਿਆ, ਜੇ ਮਨੁੱਖ ਦਾ ਪੂਰਬਲਾ ਨਿਸ਼ਕਾਮ ਕਰਮ ਜੀਵਨ ਦਾ ਲਿਖਿਆ ਹੋਵੇ ਤਾਂ ਸਤਿਗੁਰ ਪਾਵੈ, ਤਾਂ ਹੀ ਪੂਰੇ ਸਤਿਗੁਰੂ ਜੀ ਨੂੰ ਪਾਵੰਦਾ ਹੈ। ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮ ਪਰਮਾਤਮਾ ਨੇ ਲਿਖ ਕਰਕੇ ਪਾਏ ਹਨ, ਉਹਨਾਂ ਨੂੰ ਜੀਵਨ ਵਿੱਚ ਸੱਚੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਮਨ ਮੁਖ ਟੋਟਾ ਨਿਤ ਹੈ, ਪਰ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਜੀਵ ਹਨ, ਉਹਨਾਂ ਨੂੰ ਨਿਤਾ ਪ੍ਰਤੀ ਜ਼ਿੰਦਗੀ ਵਿੱਚ ਘਾਟਾ ਪੈ ਰਿਹਾ ਹੈ, ਘਾਟਾ ਪੈ ਰਿਹਾ ਹੈ, ਨਿਤਾ ਪ੍ਰਤੀ ਘਾਟੇ ਵਿੱਚ ਜਾਈ ਜਾ ਰਹੇ ਹਨ। ਸੰਸਾਰ ਦੇ ਲੋਕਾਂ ਦੀਆਂ ਅੱਖਾਂ ਵਿੱਚ ਤਾਂ ਭਾਵੇਂ ਇਉਂ ਪ੍ਰਤੀਤ ਹੁੰਦਾ ਕਿ ਇਹ ਤਾਂ ਬੜੀ ਕਮਾਈ ਕਰ ਰਹੇ ਹੈ, ਬੜੇ ਧਨ ਦੌਲਤ, ਬੜੇ ਬੜੇ ਪਦਾਰਥ ਇਹਨਾਂ ਨੇ ਸੰਸਾਰ ਵਿੱਚ ਸੰਚਿਤ ਕਰ ਲਏ ਹੈ, ਬਹੁਤ ਧਨ ਪਦਾਰਥ ਖੱਟ ਕਮਾ ਲਏ ਹੈ, ਪਰ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਮਨਮੁਖ ਜੀਵ ਘਾਟੇ ਵਿੱਚ ਜਾ ਰਹੇ ਹਨ। ਨਿਤਾ ਪ੍ਰਤੀ ਜਿਵੇਂ ਜਿਵੇਂ ਉਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਵਾਸ ਅਜਾਈਂ ਬਤੀਤ ਹੁੰਦੇ ਜਾ ਰਹੇ ਹਨ, ਤਿਵੇਂ ਤਿਵੇਂ ਉਹ ਘਾਟੇ ਵਿੱਚ ਜਾ ਰਹੇ ਹਨ। ਮਹਾਰਾਜ ਹਜੂਰ ਕਹਿੰਦੇ ਜਿਵੇਂ ਜਿਵੇਂ ਐਸੇ ਮਨਮੁਖ ਜੀਵ ਵਿਕਾਰਾਂ ਦੇ ਵਿੱਚ ਗ੍ਰਸਤ ਹੋਏ ਔਗਣਾਂ ਦੇ ਨਾਲ ਭਰੇ ਹੋਏ ਪਾਪ ਕਰਮ ਕਰੀ ਜਾ ਰਹੇ ਹੈ, ਉਹ ਜਾਣੋ ਕਿ ਘਾਟੇ ਵਿੱਚ ਜਾ ਰਹੇ ਹੈ, ਕਦੇ ਉਹ ਲਾਹਾ ਨਹੀਂ ਜੀਵਨ ਦੀ ਸਫਲਤਾ ਦੇ ਪ੍ਰਤੀ ਬਣਾ ਸਕਦੇ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਗੁਰਬਾਣੀ ਵਿੱਚ ਬਚਨ ਵੀ ਆਉਂਦਾ ਮਹਾਰਾਜ ਜੀ ਦਾ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਕਿ ਗੁਰਮੁਖ ਪਿਆਰੇ ਜੀਵਨ ਦੀ ਸਫਲਤਾ ਰੂਪ ਲਾਹਾ ਪ੍ਰਾਪਤ ਕਰਕੇ ਸੰਸਾਰ ਤੋਂ ਜਾਂਦੇ ਹੈ, ਲੋਕ ਪਰਲੋਕ ਸਵਾਰ ਕੇ ਸੰਸਾਰ ਤੋਂ ਕੂਚ ਕਰਦੇ ਹੈ, ਪਰ ਮਨਮੁਖ ਜੀਵ ਉਹ ਸਾਧ ਸੰਗਤ ਜੀ ਆਪਣਾ ਮੂਲ ਮੁੱਢ ਪਰਮੇਸ਼ਰ ਨੂੰ ਭੁਲਾ ਕਰਕੇ ਜ਼ਿੰਦਗੀ ਦੀ ਸਫਲਤਾ ਦੇ ਲਾਹੇ ਤੋਂ ਸਖਣੇ ਰਹਿ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਹੇ ਜੀਵ ਮਨਮੁਖ ਟੋਟਾ ਨਿਤ ਹੈ, ਮਨਮੁਖਾਂ ਨੂੰ ਨਿਤਾ ਪ੍ਰਤੀ ਘਾਟਾ ਪੈ ਰਿਹਾ ਹੈ, ਕਿਉਂਕਿ ਸਵਾਸ ਉਹ ਲੇਖੇ ਵਿੱਚ ਹੈ ਜੇ ਸਵਾਸ ਦੇ ਨਾਲ ਵਾਹਿਗੁਰੂ ਸ਼ਬਦ ਉਚਾਰਨ ਕੀਤਾ ਜਾਂਦਾ। ਜੇ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ, ਵਾਹਿਗੁਰੂ ਜੀ ਦੀ ਯਾਦ ਹਿਰਦੇ ਵਿੱਚ ਆਵੇ, ਉਹ ਸਵਾਸ ਲੇਖੇ ਵਿੱਚ ਪੈ ਜਾਂਦਾ। ਨਹੀਂ ਤਾਂ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਸਵਾਸਾਂ ਦੀ ਪੂੰਜੀ ਬਤੀਤ ਹੁੰਦੀ ਜਾ ਰਹੀ ਹੈ, ਮਨਮੁਖਾਂ ਨੂੰ ਨਿਤ ਹੀ ਘਾਟਾ ਪੈ ਰਿਹਾ ਹੈ। ਭਰਮ ਹੈ ਭਰਮਾਏ, ਕਿਉਂਕਿ ਸੰਸਾਰ ਦੇ ਭੁਲੇਖਿਆਂ ਵਿੱਚ ਭਰਮੇ ਹੋਏ ਬਾਰ-ਬਾਰ ਭਰਮੇ ਜਾ ਰਹੇ ਹਨ। ਉਹਨਾਂ ਦੀ ਮੱਤ ਤੇ ਭਰਮ ਰੂਪੀ ਪੜਦਾ ਪੈਣੇ ਕਰਕੇ ਸੰਸਾਰ ਦਾ ਧਨ ਉਹਨਾਂ ਨੂੰ ਸੱਚਾ ਜਾਪਦਾ ਹੈ, ਪਦਾਰਥ ਸੱਚੇ ਜਾਪਦੇ ਨੇ, ਸੰਸਾਰ ਸੱਚਾ ਜਾਪਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪਦਾਰਥਾਂ ਦੀ ਮੇਰ ਤੇਰ ਵਿੱਚ ਤੇ ਸਰੀਰਾਂ ਦੇ ਮੋਹ ਵਿੱਚ ਗ੍ਰਸੇ ਹੋਏ ਹਰ ਸਮੇਂ ਭਰਮਦੇ ਰਹਿੰਦੇ ਹਨ। ਮਨਮੁਖ ਅੰਧ ਨਾ ਚੇਤਈ, ਮਨਮੁਖ ਬੰਦਾ ਅੰਧਾ ਹੈ, ਅੰਧਤਾਈ ਵਿੱਚ ਹਰ ਸਮੇਂ ਲੱਗਾ ਰਹਿੰਦਾ, ਤਾਂ ਹੀ ਰੱਬ ਨੂੰ ਚੇਤੇ ਨਹੀਂ ਕਰਦਾ। ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਹੈ। ਪ੍ਰਤੱਖ ਤਾਂ ਭਾਵੇਂ ਸੰਸਾਰ ਤੇ ਦਿਸਦਾ, ਪਰ ਪਰਮਾਤਮਾ ਨਹੀਂ ਦਿਸਦਾ, ਪਰਮੇਸ਼ਰ ਦਾ ਨਾਮ ਸੱਚਾ ਨਹੀਂ ਦਿਸਦਾ। ਮਹਾਰਾਜ ਜੀ ਦੀ ਸਤ ਸੰਗਤ ਦੀ ਕਿੰਨੀ ਪਰਮ ਤੇ ਮਹਾਨ ਵਡਿਆਈ ਇਹ ਨਹੀਂ ਮਨਮੁਖ ਬੰਦੇ ਨੂੰ ਦਿਸਦੀ, ਸਗੋਂ ਕਹਿੰਦਾ ਕਿ ਇਹ ਤਾਂ ਵਿਹਲਿਆਂ ਦਾ ਕੰਮ ਹੈ। ਮਹਾਰਾਜ ਕਹਿੰਦੇ ਮਨਮੁਖ ਬੰਦਾ ਅੰਧਾ ਹੋਣੇ ਕਰਕੇ, ਅੰਧਤਾਈ ਵਿੱਚ ਗ੍ਰਸਿਆ ਹੋਣੇ ਕਰਕੇ, ਅਗਿਆਨ ਦੀ ਗਾਫਲਤਾਈ ਵਿੱਚ ਲੱਗਣੇ ਕਰਕੇ ਪ੍ਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦਾ। ਕਿਉ ਦਰਸ਼ਨ ਪਾਏ, ਇਹ ਗੁਰਸਿੱਖੋ ਫਿਰ ਉਹ ਮਨਮੁਖ ਬੰਦਾ ਭਲਾ ਦਰਸ਼ਨ ਵੀ ਕਿਵੇਂ ਪਾ ਸਕਦਾ ਹੈ? ਇਹ ਨਹੀਂ ਕਦਾਚਿਤ ਹੋ ਸਕਦਾ।
ਅੰਧਤਾਈ ਵਿੱਚ ਲੱਗ ਕੇ ਰੱਬ ਨੂੰ ਚੇਤੇ ਨਾ ਕਰੇ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਦਰਸ਼ਨ ਦੇਵੇਗਾ ਨਹੀਂ। ਜੋ ਪਿਆਰ ਦੇ ਨਾਲ ਭੇਜ ਕਰਕੇ ਯਾਦ ਕਰਦੇ ਹੈ, ਭਾਵੇਂ ਕਿੰਨੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਕੋਹਾ ਦੂਰ ਹੋਵੇ, ਪਰ ਸਤਿਗੁਰੂ ਜੀ ਉਹਨਾਂ ਨੂੰ ਆਪ ਆ ਕਰਕੇ ਦਰਸ਼ਨ ਬਖਸ਼ਿਸ਼ ਕਰ ਦਿੰਦੇ ਹਨ। ਸਾਧ ਸੰਗਤ ਜੀ, ਗਰੀਬ ਨਵਾਜ਼ ਸਤਿਗੁਰੂ ਜੀ ਦੇ ਐਸੇ ਮਹਾਨ ਪ੍ਰਮਾਣ ਤੇ ਸਾਖੀਆਂ ਗੁਰ ਇਤਿਹਾਸ ਵਿੱਚ ਹਨ, ਜਿੱਥੇ ਵੀ ਸ਼ਰਧਾ ਭਾਵਨਾ ਪਿਆਰ ਦੇ ਸਹਿਤ ਸਤਿਗੁਰੂ ਜੀ ਨੂੰ ਸਿੱਖ ਯਾਦ ਕਰਦੇ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਉੱਥੇ ਪੁੱਜ ਕਰਕੇ ਉਹਨਾਂ ਨੂੰ ਦੀਦਾਰ ਬਖਸ਼ਿਸ਼ ਕਰਦੇ ਰਹੇ ਹਨ। ਜੇਕਰ ਰਾਜਾ ਸ਼ਿਵਨਾਭ ਯਾਦ ਕਰਦਾ ਸੀ ਨਾ, ਤੇ ਸਾਧ ਸੰਗਤ ਜੀ ਸਮੁੰਦਰੋਂ ਪਾਰ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਬਖਸ਼ਿਸ਼ ਕਰ ਦੇਣਾ ਕੀਤੇ ਹੈ। ਐਸੇ ਮਹਾਨ ਗੁਰੂ ਕੇ ਪਿਆਰ ਵਾਲੇ ਸਿੱਖਾਂ ਦੇ ਜੀਵਨ ਹਨ। ਜਿੱਥੇ ਵੀ ਸਤਿਗੁਰੂ ਜੀ ਨੂੰ ਯਾਦ ਕਰਦੇ ਮਹਾਰਾਜ ਉੱਥੇ ਆਪ ਦੀ ਦਾਰ ਬਖਸ਼ਿਸ਼ ਕਰਦੇ ਰਹੇ ਹਨ। ਭਾਵੇਂ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ, ਸਤਿਗੁਰੂ ਜੀ ਭਾਵੇਂ ਸੱਚਖੰਡ ਵੀ ਪਿਆਨਾ ਕਰ ਗਏ, ਪਰ ਸਾਧ ਸੰਗਤ ਜੀ ਭਾਈ ਰਾਮ ਕੋਇਰ ਜੀ, ਜਿਨ੍ਹਾਂ ਨੇ ਅੰਮ੍ਰਿਤ ਛਕ ਕਰਕੇ ਪੰਜਾਂ ਪਿਆਰਿਆਂ ਤੋਂ ਨਾਮ ਭਾਈ ਗੁਰਬਖਸ਼ ਸਿੰਘ ਰੱਖਣਾ ਕੀਤਾ ਸੀ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚਖੰਡ ਗਮਨ ਕਰ ਗਏ। ਜਿੰਨਾ ਚਿਰ ਭਾਈ ਰਾਮ ਕੋਇਰ ਜੀ ਸਰੀਰ ਕਰਕੇ ਰਹੇ ਹੈ ਨਾ, ਜੰਗਲ ਵਿੱਚ ਸ਼ਿਕਾਰ ਖੇਡਣ ਦੇ ਬਹਾਨੇ ਜਾਣਾ ਤੇ ਇੱਕ ਚਿੱਤ ਹੋ ਕਰਕੇ ਦੋਨੋਂ ਹੱਥ ਜੋੜ ਕੇ ਅਰਦਾਸ ਕਰਨੀ, ਬੜੇ ਪਿਆਰ ਦੇ ਨਾਲ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੂੰ ਯਾਦ ਕਰਨਾ। ਭਾਵੇਂ ਮਹਾਰਾਜ ਸੱਚਖੰਡ ਵੀ ਗਮਨ ਕਰ ਗਏ ਸਨ, ਪਰ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪ੍ਰਗਟ ਹੋ ਕਰਕੇ ਦਰਸ਼ਨ ਬਖਸ਼ਿਸ਼ ਕਰਨੇ। ਇਹ ਗਰੀਬ ਨਵਾਜ਼ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜੇ ਕੋਈ ਯਾਦ ਹੀ ਨਾ ਕਰੇ ਤੇ ਸਤਿਗੁਰਾਂ ਦੇ ਦਰਸ਼ਨ ਕਿੱਥੋਂ ਪ੍ਰਾਪਤ ਹੋਣੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਹੇ ਗੁਰਸਿੱਖੋ, ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ। ਮਨਮੁਖ ਬੰਦੇ ਦੇ ਰੱਬ ਸਾਹਮਣੇ ਆ ਕੇ ਵੀ ਖਲੋ ਜਾਵੇ ਤਾਂ ਵੀ ਨਹੀਂ ਜੇ ਉਹ ਦਰਸ਼ਨ ਕਰ ਸਕਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਤਿਗੁਰੂ ਜੀ, ਕਿ ਰੱਬ ਨਹੀਂ ਹੈ, ਸਾਹਮਣੇ ਰੱਬ ਬੈਠਾ ਹੋਇਆ। ਤਤੀ ਲੋਹ ਤੇ ਬੈਠ ਕਰਕੇ ਮਹਾਰਾਜ ਉਚਾਰਨ ਕਰਦੇ ਹਨ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪਰ ਚੰਦੂ ਨੂੰ ਰੱਬ ਨਹੀਂ ਨਜ਼ਰ ਆਉਂਦਾ ਪਿਆ। ਚੰਦੂ ਵੈਰ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਦੇਖ ਰਿਹਾ ਹੈ। ਚੰਦੂ ਦੁਸ਼ਟ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁਸ਼ਮਣੀ ਭਾਵਨਾ ਦੇ ਨਾਲ ਦੇਖਦਾ ਪਿਆ। ਇਸ ਕਰਕੇ ਸਾਹਮਣੇ ਰੱਬ ਬੈਠਾ ਹੋਇਆ, ਸਤਿਗੁਰੂ ਜੀ ਉਹਨੂੰ ਦਰਸ਼ਨ ਨਹੀਂ ਪ੍ਰਾਪਤ, ਉਹ ਸਤਿਗੁਰਾਂ ਦੇ ਦੀਦਾਰ ਨਹੀਂ ਪ੍ਰਾਪਤ ਕਰ ਸਕਦਾ ਕਿ ਰੱਬ ਆਪ ਆ ਕਰਕੇ ਮੈਨੂੰ ਦਰਸ਼ਨ ਦੇ ਰਿਹਾ ਹੈ। ਤੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਜਾਣਿਆ, ਸਾਈਂ ਮੀਆਂ ਮੀਰ ਜੀ ਵਰਗੇ ਸਾਧ ਸੰਗਤ ਜੀ, ਉਹਨਾਂ ਨੂੰ ਗਰੀਬ ਨਵਾਜ਼ ਸਤਿਗੁਰੂ ਜੀ ਦੇ ਦੀਦਾਰ ਪਰਸਨ ਦੀ ਇਹ ਦਾਤ ਪ੍ਰਾਪਤ ਹੋਈ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ, ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ। ਜੇ ਮਨਮੁਖ ਬੰਦਾ ਰੱਬ ਨੂੰ ਚੇਤੇ ਨਹੀਂ ਨਾ ਕਰਦਾ, ਮਹਾਰਾਜ ਕਹਿੰਦੇ ਦਰਸ਼ਨ ਵੀ ਭਲਾ ਕਿਵੇਂ ਪ੍ਰਾਪਤ ਕਰ ਸਕਦਾ ਹੈ। ਨਹੀਂ, ਸਤਿਗੁਰਾਂ ਦੇ ਦੀਦਾਰ ਵੀ ਨਹੀਂ ਪ੍ਰਾਪਤ ਕਰ ਸਕਦਾ। ਤਾ ਜਗ ਆਇਆ ਜਾਣੀਐ, ਹੇ ਗੁਰਸਿੱਖੋ, ਉਹ ਮਨੁੱਖ ਸੰਸਾਰ ਦੇ ਵਿੱਚ ਆਇਆ ਹੋਇਆ ਤਾਂ ਹੀ ਸਫਲਾ ਜਾਣੀਦਾ ਹੈ। ਸਾਚੈ ਲਿਵ ਲਾਈਏ, ਜੇ ਆਪਣੀ ਲਿਵ ਚਿਤ ਬਿਰਤੀ ਸੱਚੇ ਪਰਮਾਤਮਾ ਦੇ ਵਿੱਚ ਲਗਾਵਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਚਿਤ ਬਿਰਤੀ ਲਗਾਵਦਾ, ਜੇ ਲਿਵ ਸ਼ਬਦ ਦੇ ਨਾਲ ਜੁੜਦੀ ਹੈ, ਮਹਾਰਾਜ ਕਹਿੰਦੇ ਤਾਂ ਹੀ ਆਇਆ ਹੋਇਆ ਮਨੁੱਖ ਦਾ ਸੰਸਾਰ ਵਿੱਚ ਸਫਲਾ ਗਿਣੀਦਾ ਹੈ। ਗੁਰ ਭੇਟੇ ਪਾਰਸ ਭਏ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨਾਲ ਭੇਟੇ ਮਿਲਣਾ ਕੀਤਾ, ਉਹ ਪਾਰਸ ਰੂਪ ਹੀ ਹੋ ਗਏ ਹਨ, ਕਿਉਂਕਿ ਸਤਿਗੁਰੂ ਜੀ ਆਪ ਪਾਰਸ ਰੂਪ ਹਨ। ਜਿਵੇਂ ਇੱਕ ਪੱਖੀ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਉਚਾਰਨ ਕੀਤੇ ਹੋਏ ਬਚਨ ਅਸੀਂ ਪੜ੍ਹਦੇ ਹਾਂ, ਮਹਾਰਾਜ ਹੇ ਸਤਿਗੁਰੂ ਜੀ, ਆਪ ਜੀ ਪਾਰਸ ਰੂਪ ਹੋ। ਮਹਾਰਾਜ ਆਪ ਜੀ ਦੇ ਪਿਆਰੇ ਗੁਰਸਿੱਖ, ਹੇ ਗਰੀਬ ਨਵਾਜ਼ ਲੋਹੇ ਦੀ ਤਰ੍ਹਾਂ ਤੁਹਾਡੇ ਨਾਲ ਸਪਰਸ਼ ਹੋਣੇ ਕਰਕੇ ਕੰਚਨਵਤ ਮਹਾਰਾਜ ਸ਼ੁੱਧ ਹੋ ਜਾਂਦੇ ਹਨ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਹੇ ਗਰੀਬ ਨਵਾਜ਼, ਅਸੀਂ ਕੰਚਨਵਤ ਸੋਨੇ ਦੀ ਤਰ੍ਹਾਂ ਸ਼ੁੱਧ ਹਿਰਦੇ ਵਾਲੇ ਬਣ ਗਏ ਹਾਂ। ਤੁਹਾਡੇ ਚਰਨ ਸਪਰਸ਼ ਹੋਣੇ ਕਰਕੇ ਤੁਹਾਡੀ ਸਪਰਸ਼ਤਾ ਦੇ ਵਿੱਚ ਐਸੀ ਸ਼ਕਤੀ ਹੈ। ਪਰ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਐਸੇ ਪਾਰਸ ਰੂਪ ਹਨ, ਆਪਣੇ ਜੈਸਾ ਹੀ ਸਿੱਖ ਨੂੰ ਬਣਾ ਲੈਂਦੇ ਹੈ। ਸਾਧ ਸੰਗਤ ਜੀ, ਜਿਹੜਾ ਪ੍ਰਤੱਖ ਮਾਇਕੀ ਪਾਰਸ ਹੈ ਨਾ,
ਜੀ ਦੀ ਉਦਾਹਰਣ ਦੇ ਕਰਕੇ ਸਤਿਗੁਰੂ ਜੀ ਦੀ ਵਡਿਆਈ ਕੀਤੀ ਜਾਂਦੀ ਹੈ। ਉਹ ਸਾਧ ਸੰਗਤ ਅਠਾਂ ਧਾਤਾਂ ਨੂੰ ਜਾਂ ਵਿਸ਼ੇਸ਼ ਕਰਕੇ ਲੋਹੇ ਨੂੰ ਸੋਨਾ ਤਾਂ ਬਣਾ ਸਕਦਾ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਇਹ ਇੰਨੀ ਕੁ ਉਹਦੇ ਵਿੱਚ ਸ਼ਕਤੀ ਹੈ। ਪਰ ਸਤਿਗੁਰੂ ਜੀ ਐਸੇ ਪਾਰ ਸਰੂਪ ਹਨ, ਹਿਰਦੇ ਹੋ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਕੋਈ ਸਪਰਸ਼ਤਾ ਕਰੇ ਤਾਂ ਸਹੀ, ਸਤਿਗੁਰੂ ਜੀ ਆਪਣਾ ਹੀ ਸਰੂਪ ਉਹਨੂੰ ਬਣਾ ਲੈਂਦੇ ਹਨ। ਜਿਵੇਂ ਬਾਬਾ ਲਹਿਣਾ ਜੀ ਨੂੰ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਹੀ ਸਵਰੂਪ ਬਖਸ਼ਿਸ਼ ਕਰ ਦਿੱਤਾ। ਹਜੂਰ ਦੇ ਅੰਗਾਂ ਦੀ ਸਪਰਸ਼ਤਾ ਪ੍ਰਾਪਤ ਹੋਈ। ਗਰੀਬ ਨਵਾਜ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਗਰੀਬ ਨਵਾਜ ਸਤਿਗੁਰਾਂ ਨੇ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸੇਵਾ ਕੀਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹੀ ਨੇ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਆ, ਐ ਗੁਰਸਿੱਖੋ, ਗੁਰ ਭੇਟੇ ਪਾਰਸ ਪਏ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲ ਜਾਣਾ ਕੀਤਾ, ਮਹਾਰਾਜ ਕਹਿੰਦੇ ਉਹ ਪਾਰਸ ਰੂਪ ਹੀ ਹੋ ਗਏ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣਾ ਹੀ ਸਵਰੂਪ ਬਖਸ਼ਿਸ਼ ਕਰ ਦਿੱਤਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਆ ਹੈ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਮਹਾਰਾਜ ਕਹਿੰਦੇ ਖਾਲਸਾ ਸਾਡਾ ਖਾਸ ਸਰੂਪ ਹੈ। ਅਸੀਂ ਖਾਲਸੇ ਵੀ ਸਦਾ ਹੀ ਆਪਣਾ ਨਿਵਾਸ ਰੱਖਦੇ ਹਾਂ। ਐਸੇ ਗਰੀਬ ਨਵਾਜ ਸਤਿਗੁਰੂ ਜੀ ਪਾਰ ਸਰੂਪ ਹਨ, ਸਿੱਖਾਂ ਨੂੰ ਆਪਣਾ ਹੀ ਸਵਰੂਪ ਬਖਸ਼ਿਸ਼ ਕਰਨ ਵਾਲੇ ਹਨ। ਜੋਤੀ ਜੋਤ ਮਿਲਾਏ। ਤੇ ਮਹਾਰਾਜ ਕਹਿੰਦੇ ਸਤਿਗੁਰੂ ਜੀ ਜੀਵ ਦੀ ਪਰਤਕ ਜੋਤ ਨੂੰ ਆਪਣੀ ਜੋਤ ਦੇ ਵਿੱਚ ਮਿਲਾ ਲੈਣ ਵਾਲੇ ਹਨ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਿੱਥੇ ਜੀਵਨ ਯਾਤਰਾ ਦੀ ਸੰਪੂਰਨਤਾ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਜੀਵ ਦੀ ਜੋਤ ਮਿਲ ਜਾਣਾ ਕਰਦੀ ਹੈ। ਅਹਨਸ ਰਹਿ ਨਿਰਾਲਮੋ। ਐਸੇ ਗੁਰਮੁਖ ਪਿਆਰੇ ਰਾਤ ਵੀ ਦਿਨੇ ਵੀ ਸੰਸਾਰ ਵਿੱਚ ਰਹਿੰਦੇ ਹੋਏ ਨਿਰਾਲਮ ਅਸੰਗ ਰਹਿੰਦੇ ਹਨ। ਚਿੱਤ ਦੀ ਕਦੇ ਵੀ ਲਪਾਈ ਮਾਨਤਾ ਨਹੀਂ ਹੋਣ ਦਿੰਦੇ, ਭਾਵੇਂ ਜਿੰਨੇ ਮਰਜ਼ੀ ਮਾਇਆ ਦੀ ਸੁੱਖ ਪ੍ਰਾਪਤ ਹੋ ਜਾਣ, ਜਿੰਨੇ ਮਰਜ਼ੀ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ। ਸਰੀਰ ਸੰਸਾਰ ਭਰ ਦੇ ਅੰਦਰ ਸਰੀਰਾਂ ਦੀ ਮੋਹ ਦੀ ਬੜੀ ਪ੍ਰਬਲਤਾ ਹੈ, ਪਰ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਨਿਰਾਲਮੋ ਭਾਵ ਨਿਰਲੇਪ ਰਹਿੰਦੇ ਹਨ। ਰਾਤ ਵੀ ਦਿਨੇ ਵੀ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣੇ ਕਰਕੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਹਿਰਦੇ ਵਿੱਚ ਹੋਣੇ ਕਰਕੇ ਮਹਾਰਾਜ ਕਹਿੰਦੇ ਚਿੱਤ ਬਿਰਤੀ ਕਰਕੇ ਸੰਸਾਰ ਦੇ ਵਿੱਚ ਹੁੰਦੇ ਹੋਏ ਵੀ ਗੁਰਮੁਖ ਪਿਆਰੇ ਸਦਾ ਨਿਰਲੇਪ ਰਹਿੰਦੇ ਹਨ। ਕਾਰ ਧੁਰ ਕੀ ਕਰਨੀ। ਕਿਉਂਕਿ ਇਹ ਧੁਰੋਂ ਹੀ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਉਹਨਾਂ ਨੇ ਕਰਨਾ ਕੀਤੀ ਹੈ। ਇਹ ਵਾਹਿਗੁਰੂ ਨੇ ਧੁਰੋਂ ਜਿਹੜੀ ਕਾਰ ਉਹਨਾਂ ਦੇ ਜੀਵਨ ਦੇ ਅੰਦਰ ਸਿਮਰਨ ਦੀ ਸੇਵਾ ਦੀ ਦਾਤ ਲਿਖ ਕਰਕੇ ਪਾਈ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਜੀਵਨ ਵਿੱਚ ਧਾਰਨ ਕੀਤੀ, ਇਹਦੀ ਕਮਾਈ ਕੀਤੀ ਹੈ। ਨਾਨਕ ਨਾਮ ਸੰਤੋਖੀਆ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਪਰਮਾਤਮਾ ਨੇ ਉਹਨਾਂ ਦੀਆਂ ਸਭ ਤ੍ਰਿਸ਼ਨਾਵਾਂ ਸਭ ਭੁੱਖਾਂ ਵਾਹਿਗੁਰੂ ਨੇ ਮਿਟਾ ਦਿੱਤੀਆਂ। ਮਨ ਉਹਨਾਂ ਦਾ ਸੰਤੋਖਿਆ ਗਿਆ, ਰੱਜ ਗਿਆ, ਤ੍ਰਿਪਤ ਹੋ ਗਿਆ ਹੈ। ਰਾਤੇ ਹਰ ਚਰਣੀ। ਕਿਉਂਕਿ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚ ਰਤੇ ਰਹਿੰਦੇ ਹਨ, ਇੱਕ ਮਿਕ ਹੋਏ ਰਹਿੰਦੇ ਹਨ। ਮਨ ਉਹਨਾਂ ਗੁਰਮੁਖਾਂ ਦਾ ਹਰ ਸਮੇਂ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਰਹਿੰਦਾ ਹੈ। ਆਪਣੇ ਮਨ ਨੂੰ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਰੱਖਦੇ ਹੈ। ਇਸ ਕਰਕੇ ਸੰਸਾਰ ਦੀ ਤ੍ਰਿਸ਼ਨਾ ਉਹਨਾਂ ਨੂੰ ਸਤਾਵਦੀ ਨਹੀਂ ਹੈ। ਸੰਸਾਰ ਦੇ ਪਦਾਰਥਾਂ ਦੀ ਭੁੱਖ ਵੀ ਕਦੇ ਉਹਨਾਂ ਨੂੰ ਸਤਾਵਦੀ ਨਹੀਂ। ਸੰਸਾਰ ਦੇ ਔਗਣਾਂ ਦੀ ਵਿਸ਼ਿਆਂ ਵਿਕਾਰਾਂ ਦੀ ਭੁੱਖ ਕਦੇ ਉਹਨਾਂ ਨੂੰ ਸਤਾਵਦੀ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜੇ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਰਾਤੇ ਹਰ ਚਰਣੀ, ਕਿਉਂਕਿ ਪ੍ਰਮਾਤਮਾ ਦੇ ਨਾਮ ਚਰਨਾਂ ਵਿੱਚ ਉਹਨਾਂ ਦਾ ਮਨ ਰੰਗਿਆ ਹੋਇਆ ਹੈ। ਇਸ ਕਰਕੇ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਨਾ ਕਿ ਸੰਸਾਰ ਦੇ ਅੰਦਰ ਤ੍ਰਿਸ਼ਨਾਲੂ ਬੰਦੇ ਨੂੰ ਜਿੰਨਾ ਮਰਜ਼ੀ ਸਾਜੋ ਸਮਾਨ ਬਣ ਕਰਕੇ ਦੇ ਦਿੱਤਾ ਜਾਵੇ, ਉਹ ਨਹੀਂ ਕਦੇ ਕਹੇਗਾ ਕਿ ਮੈਂ ਰੱਜ ਗਿਆ ਹਾਂ। ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਹਿਰਦੇ ਅੰਦਰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਤਾਂ ਫਿਰ ਸੰਸਾਰ ਦੀਆਂ ਸਭ ਭੁੱਖਾਂ ਵਾਹਿਗੁਰੂ ਦੂਰ ਕਰ ਦਿੰਦਾ ਹੈ। ਆਸਾ ਮਹੱਲਾ ਪਹਿਲਾ।
ਕੀਤਾ ਆਖਣ ਆਖੀਐ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ, ਸੰਸਾਰ ਦੇ ਅੰਦਰ ਕਿੰਨੇ ਹੀ ਤਮਾਮ ਸੰਸਾਰ ਭਰ ਦੇ ਜੀਵ ਆਖਣ ਵਾਲੇ, ਕਹਿਣ ਵਾਲੇ, ਕਥਨ ਵਾਲੇ ਹੋ ਕਰਕੇ ਪ੍ਰਮਾਤਮਾ ਨੂੰ ਕਥਨ ਕਰ ਰਹੇ ਸੀ। ਪਹਿਲਾਂ ਕਰਦੇ ਸਨ, ਹੁਣ ਵੀ ਕਰਦੇ ਆ, ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ। ਕੀਤਾ ਪਤਾ ਨਹੀਂ ਕਿੰਨੇ ਕੋ ਅਣਗਿਣਤ ਹੀ ਸੰਸਾਰ ਦੇ ਅੰਦਰ ਜੀਵ ਹਨ। ਫਿਰ ਇਕੱਲੇ ਜੀਵ ਨਹੀਂ, ਸਾਧ ਸੰਗਤ ਜੀ, ਜਿੰਨੇ ਵੀ ਧਾਰਮਿਕ ਗ੍ਰੰਥ ਹਨ, 4 ਵੇਦ ਹਨ, 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ ਇਤਿਆਦਿਕ ਤਮਾਮ ਸੰਸਾਰ ਭਰ ਦੇ ਗ੍ਰੰਥ, ਫਿਰ ਗ੍ਰੰਥਾਂ ਨੂੰ ਵਾਚਣ ਵਾਲੇ, ਕਥਨ ਕਰਨ ਵਾਲੇ ਤਮਾਮ ਸੰਸਾਰ ਦੇ ਬੇਅੰਤ ਐਸੇ ਜੀਵ ਹਨ। ਮਹਾਰਾਜ ਕਹਿੰਦੇ ਬੇਅੰਤ ਸੰਸਾਰ ਭਰ ਦੇ ਜੀਵ ਜਿਹੜੇ ਆਖਣ ਵਾਲੇ ਹੈ, ਕੇਤਾ ਆਖਣ ਆਖੀ ਹੈ, ਉਹ ਪਰਮਾਤਮਾ ਨੂੰ ਕਹਿਣ ਵਾਲੇ ਹੋ ਕਰਕੇ ਕਥਨ ਕਰਦੇ ਹਨ। ਤਾਕੇ ਅੰਤ ਨਾ ਜਾਣਾ, ਪਰ ਉਸ ਬੇਅੰਤ ਪਰਮਾਤਮਾ ਦੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਜੀ ਨੇ ਮੁੱਖ ਵਾਕ ਉਚਾਰਨ ਕੀਤਾ ਨਾ, ਜਪਜੀ ਸਾਹਿਬ ਬਾਣੀ ਅੰਦਰ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜੀਵ ਵਿਰਲਾਪ ਕਰ ਰਹੇ ਹਨ। ਪਰਮੇਸ਼ਰ ਦਾ ਅੰਤ ਪਾਉਣੇ ਦੇ ਵਾਸਤੇ ਜ਼ਿੰਦਗੀਆਂ ਸਭ ਸੰਸਾਰ ਤੋਂ ਮਰਾ ਭੋਗ ਕਰਕੇ ਚਲੇ ਜਾਂਦੇ ਨੇ, ਪਰ ਤਾਕੇ ਅੰਤ ਨਾ ਪਾਏ ਜਾਹੇ। ਉਹ ਬੇਹੈ ਬੇਅੰਤ ਹੈ, ਕਿਵੇਂ ਉਹ ਪਰਮਾਤਮਾ ਦਾ ਕੋਈ ਅੰਤ ਪਾ ਸਕਦਾ ਹੈ? ਕਿਸੇ ਪੱਖ ਤੋਂ ਵੀ ਵਾਹਿਗੁਰੂ ਜੀ ਦੇ ਸਵਰੂਪ ਦਾ, ਗੁਣਾਂ ਦਾ, ਵਡਿਆਈਆਂ ਦਾ, ਜਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਸੋ ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕੇਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ। ਹੇ ਗੁਰਸਿੱਖੋ, ਵਾਹਿਗੁਰੂ ਜੀ ਦੇ ਅੰਤ ਤੱਕ ਨਹੀਂ ਕੋਈ ਵੀ ਜਾ ਸਕਦਾ, ਨਾ ਕੋਈ ਪਰਮਾਤਮਾ ਦੇ ਅੰਤ ਨੂੰ ਜਾਣ ਸਕੇ, ਨਾ ਜਾਣ ਸਕੇਗਾ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨਹੀਂ ਕਿੰਨੇ ਕੁ ਕਰੋੜਾਂ ਸੰਸਾਰ ਦੇ ਜੀਵ ਕਥਨ ਕਰ ਕਰਕੇ ਥੱਕ ਹਾਰ ਕੇ ਚਲੇ ਗਏ ਨੇ, ਪਰ ਉਸ ਵਾਹਿਗੁਰੂ ਦੇ ਸਰੂਪ ਦਾ ਅੰਤ ਨਹੀਂ ਕਦੇ ਕਥਨ ਕੀਤਾ ਜਾ ਸਕਦਾ। ਮੈਂ ਨੇ ਤਰਿਆ ਤਰ ਏਕ ਤੂੰ, ਹੇ ਪਿਆਰੇ ਪਰਮਾਤਮਾ ਜੀ, ਮੈਂ ਨੇ ਧਰਿਆ। ਮਹਾਰਾਜ ਮੈਂ ਆਸਰੇ ਤੋਂ ਹੀਣਾ ਹਾਂ, ਮੈਨੂੰ ਕੋਈ ਵੀ ਸੰਸਾਰ ਦਾ ਆਸਰਾ ਨਹੀਂ ਹੈ। ਹੋਰ ਜਿਵੇਂ ਕੋਈ ਧਨ ਦਾ ਆਸਰਾ ਤੱਕਦਾ, ਕੋਈ ਪਦਾਰਥਾਂ ਦਾ, ਕੋਈ ਸਕੇ ਸੰਬੰਧੀਆਂ ਦਾ ਆਸਰਾ ਤੱਕਦਾ ਹੈ, ਪਰ ਹੇ ਵਾਹਿਗੁਰੂ ਜੀ, ਮੈਨੂੰ ਕਿਸੇ ਦਾ ਵੀ ਆਸਰਾ ਨਹੀਂ ਹੈ। ਮਹਾਰਾਜ ਕੇਵਲ ਆਪ ਜੀ ਦਾ ਹੀ ਧਰਮ ਮੈਨੂੰ ਆਸਰਾ ਹੈ, ਤੁਹਾਡੇ ਚਰਨਾਂ ਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਆਸਰਾ ਹੈ। ਮੈਂ ਤਾਣ ਸਤਾਣਾ, ਮਹਾਰਾਜ ਮਨ ਬਾਣੀ ਸਰੀਰ ਕਰਕੇ ਕੋਈ ਕਿਸੇ ਤੋਂ ਬਲ ਮੰਗਦਾ ਹੈ, ਕੋਈ ਕਿਸੇ ਤੋਂ ਆਤਮਿਕ ਬਲ ਮੰਗਦਾ, ਕੋਈ ਤਨ ਕਰਕੇ ਬਲ ਮੰਗਦਾ ਹੈ, ਪਰ ਗਰੀਬ ਨਵਾਜ ਸਤਿਗੁਰੂ ਜੀ, ਮੈਨੂੰ ਤਾਂ ਨਿਤਾਣੇ ਨੂੰ ਤੁਹਾਡਾ ਹੀ ਮਹਾਰਾਜ ਤਾਣ ਹੈ, ਕਿਉਂਕਿ ਆਪ ਜੀ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨੇ ਓਟਿਆਂ ਦੀ ਓਟ ਹੋ, ਨੇ ਗੱਤਿਆਂ ਦੀ ਗੱਤ ਹੋ, ਨੇ ਪੱਤਿਆਂ ਦੀ ਪੱਤ ਹੋ, ਨੇ ਧਰਿਆਂ ਦੀ ਧਰ ਹੋ, ਨੇ ਆਸਰਿਆਂ ਦਾ ਆਸਰਾ ਹੋ। ਹੇ ਗਰੀਬ ਨਵਾਜ, ਐਸੀ ਆਪ ਜੀ ਦੀ ਮਹਾਨ ਤੇ ਪਰਮ ਵਡਿਆਈ ਹੈ। ਮਹਾਰਾਜ ਮੈਨੂੰ ਕਿਸੇ ਦਾ ਆਸਰਾ ਵੀ ਨਹੀਂ ਆਪ ਜੀ ਦੇ ਚਰਨਾਂ ਤੋਂ ਬਿਨਾਂ, ਤੁਹਾਡੇ ਬਲ ਤੋਂ ਬਿਨਾਂ ਮਹਾਰਾਜ ਮੈਨੂੰ ਬਲ ਵੀ ਕਿਸੇ ਦਾ ਨਹੀਂ ਪ੍ਰਾਪਤ ਹੋਣ ਵਾਲਾ। ਮੈਂ ਤਾਣ ਸਤਾਣਾ ਤੁਹਾਡੇ ਬਲ ਬਖਸ਼ੇ ਹੋਏ ਕਰਕੇ ਮਹਾਰਾਜ ਤਾਣ ਦੇ ਸਹਿਤ ਹਾਂ, ਤਨ ਕਰਕੇ, ਮਨ ਕਰਕੇ, ਆਤਮਿਕ ਬਲ ਕਰਕੇ ਮਹਾਰਾਜ ਤੁਹਾਡੇ ਹੀ ਬਖਸ਼ੇ ਹੋਏ ਬਲ ਕਰਕੇ ਬਲਵਾਨ ਹਾਂ। ਨਾਨਕ ਕੀ ਅਰਦਾਸ ਹੈ, ਹੇ ਪਰਮਾਤਮਾ ਜੀ, ਆਪ ਜੀ ਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ, ਜੋਦੜੀ ਹੈ, ਬੇਨਤੀ ਹੈ। ਸਚ ਨਾਮ ਸੁਹੇਲਾ, ਜੋ ਵੀ ਆਪ ਜੀ ਦਾ ਨਾਮ ਜਪਦਾ ਨਾ, ਸੱਚਾ ਨਾਮ, ਉਹ ਸੁਹੇਲਾ ਸੁਖੀ ਹੋ ਜਾਂਦਾ ਹੈ। ਮਹਾਰਾਜ ਸੰਸਾਰ ਦੇ ਬੰਧਨਾਂ ਤੋਂ, ਔਕੜਾਂ ਤੋਂ ਆਜ਼ਾਦ ਹੋ ਜਾਂਦਾ ਹੈ ਜੋ ਵੀ ਜੀਵ ਆਪ ਜੀ ਦਾ ਨਾਮ ਜਪਦਾ ਹੈ। ਇਸ ਲਈ ਸਤਿਗੁਰੂ ਜੀ ਸਾਡੀ ਵੀ ਅਰਦਾਸ ਹੈ, ਨਾਨਕ ਕੀ ਅਰਦਾਸ ਹੈ, ਸਚ ਨਾਮ ਸੁਹੇਲਾ। ਮਹਾਰਾਜ ਆਤਮਿਕ ਸੁਖ ਦੇਣ ਵਾਲਾ, ਸੁਖਾਂ ਦੀਆਂ ਦਾਤਾਂ ਪ੍ਰਦਾਨ ਕਰਨ ਵਾਲਾ ਸੱਚਾ ਨਾਮ ਸਾਨੂੰ ਵੀ ਕਿਰਪਾ ਕਰਕੇ ਬਖਸ਼ਿਸ਼ ਕਰ ਦੇਣਾ ਕਰੋ। ਆਪ ਗਿਆ ਸੋਝੀ ਪਈ, ਜਿਨ੍ਹਾਂ ਦਾ ਆਪਾ ਭਾਵ ਚਲਾ ਗਿਆ,
ਉਹਨਾਂ ਨੂੰ ਫਿਰ ਆਪਣੇ ਸਰੂਪ ਦੀ ਸੋਝੀ ਪੈ ਗਈ, ਗਿਆਤ ਪ੍ਰਾਪਤ ਹੋ ਗਈ ਹੈ ਕਿ ਮਨਾ ਤੂੰ ਤਾਂ ਪਰਮਾਤਮਾ ਦੀ ਅੰਸ਼ ਹੈ। ਐਵੇਂ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ, ਭਟਕਦਾ ਫਿਰਦਾ, ਐਵੇਂ ਦਰ ਦਰ ਦੇ ਮੁਤਾਜ ਹੁੰਦਾ ਫਿਰਦਾ, ਤੂੰ ਬਾਦਸ਼ਾਹ ਦਾ ਪੁੱਤਰ ਹੈ। ਐਵੇਂ ਭਿਖਾਰੀਆਂ ਦੇ ਕੋਲ ਜਾ ਕਰਕੇ ਬਾਰ-ਬਾਰ ਹੱਥ ਅੱਡ ਕੇ ਮੰਗਦਾ ਫਿਰਦਾ ਹੈ। ਹੇ ਮਨਾ ਤੂੰ ਬਾਦਸ਼ਾਹ ਦਾ ਪੁੱਤਰ ਹੋਣੇ ਕਰਕੇ ਬੜੀ ਇਹ ਸੰਸਾਰ ਦੇ ਅੰਦਰ ਅਣਹੋਣੀ ਗੱਲ ਹੈ, ਇਹ ਕੋਈ ਯੋਗ ਗੱਲ ਨਹੀਂ ਹੈ। ਫਿਰ ਇਹ ਜੀਵ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰ ਦਿੰਦਾ ਜਦੋਂ ਸੋਝੀ ਆਉਂਦੀ ਹੈ, ਪਰ ਬੇਸਮਝ ਹੋਣੇ ਕਰਕੇ ਹੀ ਬਾਰ-ਬਾਰ ਸੰਸਾਰ ਦੇ ਅੰਦਰ ਪਰਾਇਆਂ ਦੇ ਮਥਾਜ ਹੁੰਦਾ, ਕਦੇ ਕਿਸੇ ਦੇ ਮਥਾਜ ਹੁੰਦਾ ਫਿਰਦਾ ਹੈ। ਮਹਾਰਾਜ ਕਹਿੰਦੇ ਜਦੋਂ ਸੋਝੀ ਪ੍ਰਾਪਤ ਹੋ ਗਈ, ਆਪ ਗਿਆ ਸੋਝੀ ਪਈ। ਜਦੋਂ ਹੰਕਾਰ ਚਲਾ ਗਿਆ, ਨਿਮਰਤਾ ਦੀ ਦਾਤ ਹਿਰਦੇ ਅੰਦਰ ਪ੍ਰਾਪਤ ਹੋ ਗਈ, ਫਿਰ ਤਾਂ ਪ੍ਰਮਾਤਮਾ ਨੇ ਜੀਵ ਨੂੰ ਸੋਝੀ ਬਖਸ਼ੀ ਹੈ। ਗੁਰ ਸ਼ਬਦੀ ਮੇਲਾ ਕਿ ਗੁਰੂ ਸ਼ਬਦ ਦੁਆਰਾ ਹੀ ਪ੍ਰਮਾਤਮਾ ਦੇ ਨਾਲ ਮੇਲਾ ਮਿਲਾਪ ਹੋ ਸਕਦਾ ਹੈ। ਨਹੀਂ ਤਾਂ ਉਹਨਾਂ ਚਿਰ ਮਨੁੱਖ ਹੋਰ ਬਹੁਤੇ ਯਤਨ ਕਰਦਾ ਰਹਿੰਦਾ ਹੈ, ਪਰ ਸ਼ਬਦ ਦਾ ਅਭਿਆਸ ਨਹੀਂ ਕਰਦਾ, ਸ਼ਬਦ ਦਾ ਆਸਰਾ ਨਹੀਂ ਲੈਂਦਾ, ਹੋਰ ਬਹੁਤੇ ਯਤਨ ਕਰਦਾ ਰਹਿੰਦਾ ਹੈ। ਕਦੇ ਕਿਸੇ ਤਰ੍ਹਾਂ, ਕਦੇ ਕਰਮ ਕਾਂਡਾਂ ਵਿੱਚ, ਕਦੇ ਹੋਰ ਤਪ ਸਾਧਨਾ, ਯੋਗ ਸਾਧਨਾ ਇਤਿਆਦਿ ਕਿੰਨੇ ਸੰਸਾਰ ਦੇ ਅੰਦਰ ਸਾਧਨ ਹਨ। ਹੋਰ ਸਾਧਨਾ ਵਿੱਚ ਤਾਂ ਬੜਾ ਯਤਨਸ਼ੀਲ ਰਹਿੰਦਾ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦਾ, ਸ਼ਬਦ ਦਾ ਅਭਿਆਸ ਕਰਨਾ, ਇਹ ਮਨ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਬੇਸਮਝ ਹੈ। ਪਰ ਜਦੋਂ ਸਮਝ ਆ ਜਾਂਦੀ ਹੈ, ਫਿਰ ਇਹ ਜੀਵ ਆਪਣੇ ਆਪ ਨੂੰ ਸਮਝਾਉਂਦਾ ਹੈ, ਹੇ ਮਨਾ ਗੁਰ ਸ਼ਬਦੀ ਮੇਲਾ, ਗੁਰੂ ਸ਼ਬਦ ਤੋਂ ਬਿਨਾਂ ਕਦੇ ਵਾਹਿਗੁਰੂ ਦੇ ਨਾਲ ਤੇਰਾ ਮੇਲ ਨਹੀਂ ਹੋਵੇਗਾ। ਰਹਾਉ ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਹਉਮੈ ਗਰਭ ਗਵਾਈਐ। ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖ, ਜੇ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ, ਜਿਹਨੂੰ ਹਉਮੈ ਕਿਹਾ ਜਾਂਦਾ ਹੈ, ਹਉ ਅਤੇ ਮੈਂ ਦੋ ਸ਼ਬਦਾਂ ਦਾ ਇਹ ਸੁਮੇਲ ਬਣਿਆ ਹੋਇਆ ਹੈ। ਮਹਾਰਾਜ ਕਹਿੰਦੇ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਫਿਰ ਗਰਭ ਵੀ ਹੰਕਾਰ ਦਾ ਹੀ ਵਾਚਕ ਹੈ। ਸ਼ੁਭ ਗੁਣਾਂ ਦਾ ਜਾਂ ਧਨ ਪਦਾਰਥਾਂ ਦਾ ਜਿਹੜਾ ਗਰਭ ਕਰਨਾ ਨਾ, ਹੰਕਾਰ ਕਰਨਾ, ਇਹ ਮਹਾਰਾਜ ਕਹਿੰਦੇ ਗਵਾ ਦੇਣਾ ਕਰ, ਇਸ ਨੂੰ ਆਪਣੇ ਤੋਂ ਦੂਰ ਕਰ ਦੇਣਾ ਕਰ। ਪਾਈਐ ਵਿਚਾਰ ਗੁਰੂ ਸ਼ਬਦ ਦੇ ਵਿਚਾਰ ਕਰਕੇ ਪ੍ਰਮਾਤਮਾ ਨੂੰ ਪਾਉਣਾ ਕਰ। ਅਥਵਾ ਮਹਾਰਾਜ ਦਾਤ ਕਿਵੇਂ ਪਾਈ ਦੀ ਹੈ? ਸਤਿਗੁਰੂ ਜੀ ਕਹਿੰਦੇ ਪਾਈਐ ਵਿਚਾਰ, ਹੰਕਾਰ ਛੱਡਣਾ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਛੱਡਣੀ, ਸ਼ੁਭ ਗੁਣਾਂ ਦਾ ਗਰਭ ਛੱਡ ਦੇਣਾ, ਇਹ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਇਹ ਦਾਤ ਪਾਈ ਦੀ ਹੈ। ਸਾਹਿਬ ਸਿਉ ਮਨ ਮਾਨਿਆ, ਜਿਨ੍ਹਾਂ ਦਾ ਮਨ ਮਾਲਕ ਪਰਮੇਸ਼ਰ ਦੇ ਨਾਲ ਮੰਨ ਗਿਆ, ਨਾਮ ਜਪਣ ਦੇ ਵੱਲ ਲੱਗਾ ਹੈ, ਦੇ ਸਾਚ ਆਧਾਰ, ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ ਦਾ ਸੱਚਾ ਆਸਰਾ ਬਖਸ਼ਿਸ਼ ਕਰ ਦਿੱਤਾ ਹੈ। ਦੇ ਸਾਚ ਆਧਾਰ, ਨਹੀਂ ਤਾਂ ਝੂਠੇ ਆਸਰੇ ਅਸੀਂ ਬਾਰ-ਬਾਰ ਧਾਰਨ ਕਰਦੇ ਰਹਿੰਦੇ ਹਾਂ। ਕੋਈ ਕਿਸੇ ਦਾ ਆਸਰਾ ਤੱਕਦਾ, ਕੋਈ ਕਿਸੇ ਦਾ ਆਸਰਾ ਤੱਕਦਾ ਹੈ, ਪਰ ਗੁਰਸਿੱਖ ਕੇਵਲ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਤੱਕਦਾ ਹੈ। ਜੋ ਸਤਿਗੁਰੂ ਜੀ ਦੇ ਸਿੱਖੀ ਧਾਰਨ ਕਰ ਲੈਂਦਾ, ਉਹਨੂੰ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ ਹੁੰਦਾ। ਪਰ ਸਾਧ ਸੰਗਤ ਜੀ ਅਖਵਾਉਂਦੇ, ਭਾਵੇਂ ਅਸੀਂ ਸਿੱਖ ਹਾਂ, ਦਰ ਦਰ ਤੇ ਠੋਕਰਾਂ ਖਾਂਦੇ ਫਿਰਦੇ ਹਾਂ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਨਾ, ਮਨ ਆਪਣੇ ਨਾਮ ਦੇ ਵਿੱਚ ਮਿਲਾ ਦਿੱਤਾ ਹੈ, ਦੇ ਸਾਚ ਆਧਾਰ, ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੇ ਆਪਣਾ ਸੱਚਾ ਨਾਮ ਦਾ ਆਸਰਾ ਬਖਸ਼ਿਆ ਹੈ। ਅਹਨਸ ਨਾਮ ਸੰਤੋਖੀਆ, ਰਾਤ ਵੀ ਦਿਨੇ ਵੀ ਉਹਨਾਂ ਗੁਰਮੁਖਾਂ ਦਾ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਮਨ ਸੰਤੋਖਿਆ ਰਹਿੰਦਾ ਹੈ। ਨਾ ਦਿਨੇ ਤੇ ਨਾ ਰਾਤ ਕੋਈ ਪਦਾਰਥਾਂ ਦੀ, ਵਿਸ਼ਿਆਂ ਦੀ, ਵਿਕਾਰਾਂ ਦੀ ਕਦੇ ਭੁੱਖ ਨਹੀਂ ਸੁਤਾਵਣਾ ਕਰਦੀ। ਸੇਵਾ ਸੱਚ ਸਾਈ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸੱਚਾ ਜਾਣ ਕਰਕੇ ਵਾਹਿਗੁਰੂ ਦੀ ਬੰਦਗੀ ਰੂਪ ਸੇਵਾ ਕੀਤੀ ਹੈ, ਸੱਚੀ ਸੇਵਾ ਜਾਣ ਕਰਕੇ ਕਿ ਸਭ ਤੋਂ ਉੱਤਮ ਤੇ ਪਰਮ ਸੱਚੀ ਪ੍ਰਮਾਤਮਾ ਦੇ ਨਾਮ ਜਪਣ ਦੀ ਸੇਵਾ ਹੈ, ਗੁਰੂ ਚਰਨਾਂ ਦੀ ਸੇਵਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ, ਉਹਨਾਂ ਦਾ ਰਾਤ ਵੀ ਦਿਨੇ ਵੀ ਹਿਰਦਾ ਸੰਤੋਖਿਆ ਰਹਿੰਦਾ, ਹਰ ਸਮੇਂ ਸਬਰ ਸੰਤੋਖ ਦੇ ਵਿੱਚ ਰਹਿੰਦਾ ਹੈ, ਕਦੇ ਵੀ ਲਾਲਚਵਾਨ ਨਹੀਂ ਹੁੰਦਾ। ਤਾ ਕਉ ਵਿਗਨ ਨਾ ਲਾਗਈ, ਉਹਨਾਂ ਗੁਰਸਿੱਖਾਂ ਨੂੰ ਕਦੇ ਵੀ ਕੋਈ ਜ਼ਿੰਦਗੀ ਵਿੱਚ ਵਿਗਨ ਨਹੀਂ ਲੱਗਦਾ। ਵਿਗਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ,
ਜੋ ਮਹਾਰਾਜ ਦੇ ਸਨਮੁਖ ਹੋ ਕਰਕੇ ਹਰ ਸਮੇਂ ਅਰਦਾਸ ਬੇਨਤੀ ਜੋਦੜੀ ਕਰਦੇ ਰਹਿੰਦੇ ਹੈ। ਜਿਵੇਂ ਸਾਧ ਸੰਗਤ ਜੀ, ਗੁਰਸਿੱਖ ਦੀ ਹਰ ਰੋਜ਼ 101 ਅਰਦਾਸ ਮੰਨੀ ਜਾਂਦੀ ਹੈ ਕਿ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 101 ਅਰਦਾਸ ਗੁਰਸਿੱਖ ਕਰਨਾ ਕਰੇ। ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬਾਰ-ਬਾਰ ਕੋਈ ਕਾਰਜ ਚੱਲਿਆ ਤਾਂ ਵੀ ਕਰੇ, ਜੇ ਜਾ ਕੇ ਆ ਗਿਆ ਤੇ ਫਿਰ ਸ਼ੁਕਰਾਨੇ ਦੀ ਅਰਦਾਸ ਕਰੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮ ਦੇ ਸਮੇਂ ਬਿਰਾਜਣ ਤੱਕ 101 ਅਰਦਾਸ ਕਰੇ। ਤੇ ਮਹਾਰਾਜ ਕਹਿੰਦੇ ਜੋ ਹਰ ਸਮੇਂ ਗੁਰਸਿੱਖ ਅਰਦਾਸਾਂ ਕਰਦੇ ਰਹਿੰਦੇ, ਉਹ ਵੀ ਇੱਕ ਉਹਨਾਂ ਦੀ ਬੰਦਗੀ ਬਣ ਜਾਂਦੀ, ਵੀ ਭਗਤੀ ਹੋ ਜਾਂਦੀ, ਰੱਬ ਚੇਤੇ ਰਹਿੰਦਾ। ਕਿਸੇ ਨਾ ਕਿਸੇ ਬਹਾਨੇ ਰੱਬ ਨੂੰ ਚੇਤੇ ਕਰਨਾ। ਅਰਦਾਸ ਕਰੂਗਾ ਤੇ ਪ੍ਰਮਾਤਮਾ ਨੂੰ ਚੇਤੇ ਕਰੂਗਾ ਨਾ। ਜੇ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਬੇਨਤੀ ਕਰੂਗਾ ਤੇ ਰੱਬ ਚੇਤੇ ਆਵੇਗਾ। ਜੇ ਪ੍ਰਮਾਤਮਾ ਚੇਤੇ ਵਿੱਚ ਹੋਵੇਗਾ, ਮਹਾਰਾਜ ਕਹਿੰਦੇ ਫਿਰ ਕੋਈ ਵਿਘਨ ਨਹੀਂ ਲੱਗੇਗਾ। ਜਿਵੇਂ ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ, ਤਾ ਕੋ ਵਿਘਨ ਨਾ ਲਾਗਈ। ਮਹਾਰਾਜ ਕਹਿੰਦੇ ਉਹਨਾਂ ਨੂੰ ਕਦੇ ਕੋਈ ਵਿਘਨ ਨਹੀਂ ਲੱਗਦਾ। ਚਾਲੈ ਹੁਕਮ ਰਜਾਈ, ਜੋ ਹੁਕਮੀ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਹਨ, ਜੋ ਗੁਰੂ ਬਚਨਾਂ ਨੂੰ ਸਤ ਕਰਕੇ ਮੰਨਦੇ ਹੈ, ਭਾਵੇਂ ਲੱਖ ਯਤਨ ਕੋਈ ਕਰ ਲਵੇ ਉਹਨਾਂ ਦੇ ਔਕੜਾਂ ਬਣਨ ਦਾ, ਉਹਨਾਂ ਅੱਗੇ ਰੁਕਾਵਟਾਂ ਬਣਨੇ ਦਾ, ਪਰ ਸਤਿਗੁਰੂ ਜੀ ਦਾ ਬਚਨ ਸਤ ਕਰਕੇ ਮੰਨਣੇ ਕਰਕੇ ਕੋਈ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਵਿਘਨ, ਕੋਈ ਰੁਕਾਵਟ, ਕਿਸੇ ਤਰ੍ਹਾਂ ਦੀ ਔਕੜ ਨਹੀਂ ਆਵਣਾ ਕਰਦੀ। ਜੋ ਮਹਾਰਾਜ ਸਾਹਿਬ ਜੀ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ, ਜੋ ਗੁਰਸਿੱਖ ਗੁਰੂ ਬਚਨਾਂ ਨੂੰ ਸਤ ਕਰਕੇ ਮੰਨਦੇ ਹੈ ਕਿ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ ਹੈ, ਉਹ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਪੂਰਾ ਕਰਵਾਉਣਾ, ਮੇਰਾ ਤਾਂ ਬਹਾਨਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਸਿੱਖ ਗੁਰੂ ਬਚਨਾਂ 'ਤੇ ਭਰੋਸਾ ਰੱਖ ਕੇ ਸਤਿਗੁਰਾਂ ਦੀ ਆਗਿਆ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਦੇ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਹਿਰਦੇ ਅੰਦਰ ਕਰਦੇ ਰਹਿੰਦੇ ਆ, ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਦੇ ਹਨ। ਗੁਰੂ ਬਚਨਾਂ 'ਤੇ ਕਦੇ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਟਾਕਸ਼ ਨਹੀਂ ਹੁੰਦਾ। ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗ ਸਕਦਾ, ਕੋਈ ਦੁੱਖ ਕੋਈ ਤਕਲੀਫ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਲੱਗਣ ਦਿੰਦੇ, ਜੋ ਹੁਕਮੀ ਪਰਮਾਤਮਾ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ। ਹੁਕਮ ਰਜਾਈ ਜੋ ਚੱਲੈ, ਜੋ ਵੀ ਕੋਈ ਪ੍ਰਾਣਾ ਧਾਰੀ ਜੀਵ ਹੁਕਮੀ ਪਰਮਾਤਮਾ ਦੀ ਰਜ਼ਾ ਵਿੱਚ ਚੱਲਦਾ ਹੈ, ਰਜ਼ਾ ਵਿੱਚ ਰਾਜ਼ੀ ਹੋ ਕੇ ਜੀਵਨ ਨਿਰਵਾਹ ਕਰਦਾ ਹੈ, ਸੋ ਪਵੈ ਖਜ਼ਾਨੈ। ਮਹਾਰਾਜ ਕਹਿੰਦੇ ਗੁਰਸਿੱਖੋ, ਉਹੋ ਹੀ ਪਰਮਾਤਮਾ ਦੇ ਸਰੂਪ ਰੂਪੀ ਖਜ਼ਾਨੇ ਵਿੱਚ ਪੈਂਦਾ ਹੈ, ਜੋ ਰਜ਼ਾ ਵਿੱਚ ਰਾਜ਼ੀ ਹੋ ਕੇ ਜੀਵਨ ਨਿਰਵਾਹ ਕਰਦਾ ਹੈ। ਪਰਮਾਤਮਾ ਦੇ ਭਾਣੇ ਤੇ ਕਦੇ ਵੀ ਸ਼ਿਕਵਾ ਨਹੀਂ ਕਰਦਾ, ਰੱਬ ਦੇ ਕੀਤੇ ਹੋਏ ਤੇ ਕਦੇ ਵੀ ਕੋਈ ਸ਼ੰਕਾ ਨਹੀਂ ਕਰਦਾ। ਖੋਟੇ ਠਵਰ ਨਾ ਪਾਏ ਨੀ, ਪਰ ਜਿਹੜੇ ਮਨਮੁਖ ਤੇ ਆਪ ਹੁਦਰੇ ਜੀਵ ਹੈ ਨਾ, ਉਹਨਾਂ ਨੂੰ ਖੋਟੇ ਕਹਿ ਕੇ ਮਹਾਰਾਜ ਨੇ ਉਚਾਰਨ ਕੀਤਾ। ਸਤਿਗੁਰੂ ਜੀ ਕਹਿੰਦੇ ਉਹ ਹਿਰਦੇ ਅੰਦਰ ਵੀ ਖੋਟਤਾ ਹੀ ਧਾਰਨ ਕਰਦੇ ਹੈ, ਖੋਟੇਪਨ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ, ਹਰ ਸਮੇਂ ਖੋਟਤਾ ਹੀ ਧਾਰਨ ਕਰਕੇ ਰੱਖਦੇ ਹਨ, ਔਰ ਪਰਮਾਤਮਾ ਦੇ ਕੀਤੇ ਹੋਏ ਤੇ ਬਾਰ-ਬਾਰ ਸ਼ਿਕਵਾ ਕਰਦੇ ਰਹਿੰਦੇ, ਰੱਬ ਨੇ ਇਉਂ ਕਿਉਂ ਸਾਡੇ ਨਾਲ ਕੀਤਾ, ਇਉਂ ਨਹੀਂ, ਇਵੇਂ ਹੋਣਾ ਚਾਹੀਦਾ ਸੀ, ਮਹਾਰਾਜ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਸੀ। ਆਪਣੇ ਆਪ ਨੂੰ ਜ਼ਿਆਦਾ ਸਿਆਣਪ ਵਾਲੇ ਜਣਾਉਂਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖੋਟੇ ਠਵਰ ਨਾ ਪਾਏ ਨਹੀਂ। ਐਸੇ ਜਿਹੜੇ ਖੋਟੇ ਪੁਰਖ ਆ ਨਾ, ਸਾਖਤ ਮਨਮੁਖ ਜੀਵ ਹਨ, ਉਹ ਪਰਮਾਤਮਾ ਦੇ ਘਰ ਵਿੱਚ ਕਦੇ ਠਾਹਰ ਨਹੀਂ ਪਾ ਸਕਦੇ, ਉਹ ਵਾਹਿਗੁਰੂ ਦੇ ਸਰੂਪ ਰੂਪੀ ਘਰ ਵਿੱਚ ਕਦੇ ਟਿਕਦੇ ਨਹੀਂ ਹਨ। ਰਲੇ ਜੂਠਾਨੈ, ਉਹ ਤਾਂ ਹੋਰ ਝੂਠ ਖਾਣ ਵਾਲੀ ਸੰਸਾਰ ਦੇ ਜੂਨਾਂ ਵੀ ਜਾ ਕੇ ਰਲਦੇ ਹੈ, ਹੋਰ ਦਰ ਦਰ ਤੇ ਭਟਕਦੇ ਹਨ। ਜਿਵੇਂ ਕੁੱਕਰ ਹੈ ਨਾ, ਜਿਹੜਾ ਮਰਜ਼ੀ ਝੂਠ ਪਾ ਦਿਓ, ਸਾਧ ਸੰਗਤ ਜੀ ਉੱਦਾਂ ਹੀ ਝੂਠ ਖਾ ਜਾਂਦੇ ਹੈ। ਫਿਰ ਸੂਰ ਕਿੰਨੀ ਗੰਦਗੀ ਝੂਠ ਨੂੰ ਖਾਂਦੇ ਰਹਿੰਦੇ ਹਨ। ਮਹਾਰਾਜ ਕਹਿੰਦੇ ਉਹਨਾਂ ਵੀ ਜਾ ਕੇ ਰਲਦੇ, ਉੱਦਾਂ ਦੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਜਾਂ ਫਿਰ ਸੰਸਾਰ ਦੇ ਅੰਦਰ ਜਿਹੜੇ ਨਸ਼ੇੜੀ ਪੁਰਖ ਆ ਨਾ, ਜਿਵੇਂ ਜਗਤ ਝੂਠ, ਤੰਬਾਕੂ ਨੂੰ ਜਗਤ ਝੂਠ ਕਿਹਾ ਜਾਂਦਾ ਹੈ ਗੁਰਮਤਿ ਦੇ ਵਿੱਚ, ਉਹ ਸੰਸਾਰ ਭਰ ਦੀ ਝੂਠ ਖਾਂਦੇ ਰਹਿੰਦੇ ਆ, ਜਿਹੜੇ ਹਰ ਸਮੇਂ ਖੋਟਤਾ ਹੀ ਧਾਰਨ ਕਰਕੇ ਰੱਖਦੇ ਹਨ, ਰੱਬੀ ਰਜ਼ਾ ਵਿੱਚ ਰਾਜੀ ਨਹੀਂ ਨਾ ਹੋ ਕਰਕੇ ਰਹਿੰਦੇ। ਇਸ ਕਰਕੇ ਰਲੇ ਜੂਠਾਨ ਹੈ,
ਉਹ ਝੂਠੀਆਂ ਟੇਢੀਆਂ ਜੂਨਾਂ ਵਿੱਚ ਜਾ ਕੇ ਰਲ ਜਾਂਦੇ ਹਨ। ਨਿਤ ਨਿਤ ਖਰਾ ਸੰਭਾਲੀਐ। ਹੇ ਜੀਵ, ਨਿਤਾ ਪ੍ਰਤੀ ਪ੍ਰਮਾਤਮਾ ਨੂੰ ਖਰਾ, ਸਭ ਤੋਂ ਉੱਤਮ ਤੇ ਸਭ ਤੋਂ ਉੱਚਾ ਸੁੱਚਾ ਜਾਣ ਕਰਕੇ ਸੰਭਾਲੀਏ, ਸਿਮਰਨਾ ਕਰ। ਸੰਭਾਲੀਏ ਭਾਰਾ ਪਾਠ ਉਚਾਰਨ ਕਰੀਏ ਤੇ ਸੰਭਾਲਣਾ ਵਾਚਨ ਬਣ ਜਾਂਦਾ ਹੈ। ਉਸ ਵਾਹਿਗੁਰੂ ਦੇ ਸਰੂਪ ਰੂਪੀ ਯਾਦ ਨੂੰ ਆਪਣੇ ਹਿਰਦੇ ਅੰਦਰ ਸੰਭਾਲਿਆ ਕਰ, ਨਿਤਾ ਪ੍ਰਤੀ ਨੇਮ ਦੇ ਨਾਲ। ਜਿਵੇਂ ਤੈਨੂੰ ਫਿਕਰ ਹੁੰਦਾ ਨਾ ਕਿ ਜੇ ਮੈਂ ਕੋਈ ਖੁਰਾਕ ਨਾ ਖਾਧੀ, ਲੰਗਰ ਪ੍ਰਸ਼ਾਦ ਨਾ ਛਕਿਆ ਤੇ ਤਨ ਮੇਰਾ ਕਮਜ਼ੋਰ ਹੋ ਜਾਵੇਗਾ, ਮੈਂ ਕਿਵੇਂ ਇਹ ਸਰੀਰ ਦੇ ਨਾਲ ਕੰਮ ਕਾਰਜ ਕਰਾਂਗਾ, ਮੇਰੇ ਤੋਂ ਤੁਰਿਆ ਤੱਕ ਵੀ ਨਹੀਂ ਜਾਣਾ ਜੇ ਮੈਂ ਸਮੇਂ ਸਿਰ ਨਾ ਲੰਗਰ ਪ੍ਰਸ਼ਾਦ ਛਕਿਆ ਤਾਂ। ਇੱਦਾਂ ਮਨ ਦਾ ਵੀ ਫਿਕਰ ਕਰਿਆ ਕਰ, ਆਪਣੇ ਅੰਦਰ ਸੂਖਸ਼ਮ ਤਨ ਸਰੀਰ ਦਾ ਵੀ ਤੂੰ ਫਿਕਰ ਕਰਿਆ ਕਰ। ਪਰਮੇਸ਼ਰ ਦਾ ਨਿਤਾ ਪ੍ਰਤੀ ਨਾਮ ਜਪਿਆ ਕਰ, ਨਿਤਨੇਮ ਕਰਿਆ ਕਰ, ਗੁਰਬਾਣੀ ਪੜ੍ਹਿਆ ਕਰ। ਨਿਤ ਨਿਤ ਸਦਾ ਸੰਭਾਲੀਐ, ਸਦਾ ਰਹਿਣ ਵਾਲੇ ਸੱਚੇ ਪ੍ਰਮਾਤਮਾ ਨੂੰ ਸਦਾ ਹੀ ਸਿਮਰਿਆ ਕਰ। ਸੱਚ ਸੌਦਾ ਪਾਈਐ। ਹਜੂਰ ਕਹਿੰਦੇ ਤਾਂ ਫਿਰ ਸੱਚੇ ਪ੍ਰਮਾਤਮਾ ਦੇ ਸਰੂਪ ਰੂਪੀ ਸੌਦੇ ਨੂੰ ਪਾ ਲਵੇਂਗਾ। ਅਥਵਾ ਮਹਾਰਾਜ ਜੀ, ਕਿਵੇਂ ਉਸ ਪ੍ਰਮਾਤਮਾ ਨੂੰ ਸਦਾ ਤੇ ਖਰੇ ਸੱਚੇ ਪਰਮੇਸ਼ਰ ਨੂੰ ਯਾਦ ਕਰੀਦਾ? ਹਜੂਰ ਕਹਿੰਦੇ ਗੁਰੂ ਚਰਨਾਂ ਵਿੱਚ ਆ ਕੇ ਪ੍ਰੇਮ ਦੀ ਭੇਟਾ ਅਰਪਣ ਕਰਕੇ ਮਨ ਦੇ ਵੱਟੇ ਸੱਟੇ ਪਰਮੇਸ਼ਰ ਦਾ ਨਾਮ ਸੌਦਾ ਪਾ ਕਰਕੇ ਨਾ, ਨਾਮ ਦਾ ਸੌਦਾ ਲੈ ਕੇ ਤਾਂ ਉਸ ਪਰਮਾਤਮਾ ਨੂੰ ਸਿਮਰੀਦਾ ਹੈ। ਸੱਚ ਸੌਦਾ ਪਾਈ ਹੈ। ਜਿਨ੍ਹਾਂ ਨੇ ਸੱਚਾ ਨਾਮ ਦਾ ਸੌਦਾ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰ ਲਿਆ ਹੈ, ਉਹਨਾਂ ਨੇ ਨਿਤਾ ਪ੍ਰਤੀ ਨੇਮ ਤੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ। ਖੋਟੇ ਨਦਰ ਨਾ ਆਵਨੀ। ਪਰ ਜਿਹੜੇ ਖੋਟੇ ਪੁਰਖ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਨਜ਼ਰ ਹੀ ਨਹੀਂ ਆਉਂਦੇ। ਉਹ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ ਕਦਾਚਿਤ ਵੀ ਟਿਕ ਸਕਦੇ ਨਹੀਂ। ਲੈ ਅਗਨ ਜਲਾਈਐ। ਜਾਣੋ ਕਿ ਉਹਨਾਂ ਨੂੰ ਅੱਗ ਲੈ ਕਰਕੇ ਜਲਾਈਏ, ਸਾੜ ਦਿੱਤਾ ਜਾਂਦਾ ਹੈ, ਨਰਕਾਂ ਦੀ ਅੱਗ ਵਿੱਚ ਪਾ ਦਿੱਤਾ ਜਾਂਦਾ ਹੈ। ਇਹ ਪ੍ਰਤੱਖ ਵੀ ਹੈ। ਖੋਟਾ ਪੈਸਾ ਹੋਵੇ ਤੇ ਉਹਨੂੰ ਖਜ਼ਾਨੇ ਵਿੱਚ ਨਹੀਂ ਪਾਇਆ ਜਾਂਦਾ। ਸਰਾਫੀ ਦੇ ਢਾਏ ਚੜ ਜਾਵੇ ਨਾ, ਪਤਾ ਲੱਗ ਜਾਵੇ ਤੇ ਕੱਢ ਕੇ ਬਾਹਰ ਸੁੱਟ ਦਿੰਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਇੱਦਾਂ ਖੋਟੇ ਪੁਰਖਾਂ ਦੀ ਹਾਲਤ ਹੈ। ਜਦੋਂ ਪਰਮਾਤਮਾ ਦੇ ਘਰ ਦੇ ਵਿੱਚ ਲੇਖਾ ਵਾਚਿਆ ਜਾਂਦਾ ਹੈ ਨਾ, ਖੋਟੇ ਜਾਣ ਕੇ ਕਿ ਕੋਈ ਵੀ ਇਹਨਾਂ ਨੇ ਚੰਗਾ ਕੰਮ ਨਹੀਂ ਕੀਤਾ, ਨਾ ਕਦੇ ਨਾਮ ਜਪਿਆ, ਨਾ ਕਦੇ ਅੰਮ੍ਰਿਤ ਵੇਲੇ ਉੱਠੇ, ਨਾ ਨਿਤਨੇਮ ਕੀਤਾ, ਨਾ ਸਿਮਰਨ ਕੀਤਾ, ਨਾ ਸੇਵਾ ਕੀਤੀ, ਨਾ ਕਦੇ ਸਤ ਸੰਗਤ ਵਿੱਚ ਬੈਠ ਕੇ ਜਸ ਸਰਵਣ ਕੀਤਾ, ਖੋਟੇ ਜਾਣ ਕੇ ਮਹਾਰਾਜ ਕਹਿੰਦੇ ਪਰਮਾਤਮਾ ਉਹਨਾਂ ਨੂੰ ਆਪਣੇ ਸਰੂਪ ਰੂਪੀ ਖਜ਼ਾਨੇ ਵਿੱਚ ਨਹੀਂ ਪਾਉਂਦਾ, ਫਿਰ ਬਾਹਰ ਸੁੱਟ ਦਿੱਤਾ ਜਾਂਦਾ। ਤੇ ਜਿਵੇਂ ਖੋਟਾ ਪੈਸਾ ਰੁਲਦਾ ਫਿਰਦਾ ਨਾ, ਉਹਨੂੰ ਕੋਈ ਪੁੱਛਦਾ ਨਹੀਂ, ਬਾਤ ਨਹੀਂ ਪੁੱਛਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਖੋਟੇ ਪੁਰਖਾਂ ਦੀ ਕਿਤੇ ਵੀ ਕਦਰ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉਹ ਫਿਰ ਟੇਢੀਆਂ ਜੂਨਾਂ ਦੇ ਵਿੱਚ ਰੁਲਦੇ ਫਿਰਦੇ ਖੋਟੇ ਪੈਸੇ ਦੀ ਤਰ੍ਹਾਂ, ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਲੈ ਅਗਨ ਜਲਾਈਆ ਨੂੰ, ਨਰਕਾਂ ਦੀ ਅੱਗ ਦੇ ਵਿੱਚ ਸਾੜਿਆ ਜਾਂਦਾ ਹੈ। ਸੰਸਾਰ ਦੇ ਵਿਕਾਰਾਂ ਦੀ ਤਪਸ਼ ਦੇ ਵਿੱਚ ਸੜਦੇ ਰਹਿੰਦੇ ਹਨ। ਜਿਨੀ ਆਤਮ ਚੀਨਿਆ। ਐ ਗੁਰ ਸਿੱਖੋ, ਜਿਨ੍ਹਾਂ ਨੇ ਆਤਮਾ ਨੂੰ ਚੀਨਿਆ, ਜਾਣ ਲਿਆ ਹੈ, ਅੰਤਰ ਆਤਮੇ ਦੀ ਜਿਨ੍ਹਾਂ ਨੇ ਪਹਿਚਾਣ ਕਰ ਲਈ ਹੈ, ਪਰਮਾਤਮ ਸੋਈ। ਜਾਣੋ ਕਿ ਉਹ ਪਰਮਾਤਮਾ ਦਾ ਰੂਪ ਹੋ ਗਏ ਹਨ। ਜਾਣੋ ਕਿ ਉਹ ਵੀ ਪਰਮਾਤਮਾ ਹੀ ਹੈ ਜਿਸ ਨੇ ਆਤਮਾ ਦੀ ਪਹਿਚਾਣ ਕਰ ਲਈ ਹੈ। ਜਿਵੇਂ ਹਜੂਰ ਦਾ ਇੱਕ ਮੁੱਖ ਵਾਕ ਹੈ ਗੁਰਬਾਣੀ ਅੰਦਰ, ਸਤਿਗੁਰੂ ਜੀ ਕਹਿੰਦੇ ਹਨ, ਹੇ ਜੀਵਾ ਸੰਤਾਂ ਕੋ ਮਤ ਕੋਈ ਨਿੰਦਹੁ, ਸੰਤ ਰਾਮ ਹੈ ਏਕੋ। ਮਹਾਰਾਜ ਕਹਿੰਦੇ ਭਾਵੇਂ ਦੇਖਣ ਨੂੰ ਇਹ ਜੀਵ ਵੱਖੋ ਵੱਖਰੇ ਲੱਗਦੇ ਆ, ਪਰ ਇੱਕੋ ਹੀ ਇਹਨਾਂ ਨੂੰ ਜਾਣਨਾ ਕਰ। ਅਕਾਲ ਪੁਰਖ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਸੰਤ ਮਹਾਂਪੁਰਖ, ਜਿਨ੍ਹਾਂ ਨੂੰ ਕਦੇ ਵੀ ਵਾਹਿਗੁਰੂ ਜੀ ਦਾ ਸਿਮਰਨ ਵਿਸਰਦਾ ਨਹੀਂ ਹੈ। ਐਸੇ ਜਿਹੜੇ ਪੂਰਨ ਸੰਤ ਹਨ, ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਜਾਣਨਾ ਕਰੋ, ਜਿਨ੍ਹਾਂ ਨੇ ਆਤਮਾ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੇ ਅੰਤਰਮੁਖੀ ਬਿਰਤੀ ਕਰਕੇ ਸਵੈ ਸਰੂਪ ਦੀ ਪਹਿਚਾਣ ਕਰ ਲਈ। ਪਰਮਾਤਮਾ ਸੋਈ, ਉਹ ਜਾਣੋ ਕਿ ਪਰਮਾਤਮਾ ਦਾ ਹੀ ਰੂਪ ਹੋਏ ਹਨ। ਏਕੋ ਅੰਮ੍ਰਿਤ ਬਿਰਖ ਹੈ। ਇਹ ਜੀਵ ਪੂਰੇ ਸਤਿਗੁਰੂ ਜੀ ਦਾ ਜੋ ਸਰੂਪ ਹੈ ਨਾ, ਇੱਕ ਅੰਮ੍ਰਿਤ ਦੇ ਬਿਰਖ ਦੀ ਤਰ੍ਹਾਂ, ਅੰਮ੍ਰਿਤ ਦੇ ਰੁੱਖ ਦੀ ਤਰ੍ਹਾਂ ਇਸ ਨੂੰ ਜਾਣਨਾ ਕਰ। ਫਲ ਅੰਮ੍ਰਿਤ ਹੋਈ। ਤੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਪਰਸ਼ਤਾ ਪ੍ਰਾਪਤ ਕਰ ਲਈ, ਗੁਰੂ ਚਰਨਾਂ ਵਿੱਚ ਆ ਗਏ, ਉਹਨਾਂ ਨੂੰ ਫਿਰ ਨਾਮ ਅੰਮ੍ਰਿਤ ਫਲ ਦੀ ਪ੍ਰਾਪਤੀ ਹੋਈ ਹੈ।
ਅਥਵਾ ਗਿਆਨ ਅੰਮ੍ਰਿਤ ਫਲ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ, ਅਥਵਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਫਲ ਉਹਨਾਂ ਨੂੰ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਅੰਮ੍ਰਿਤ ਰੂਪ ਰੁਖੜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਕੀਤਾ ਹੈ, ਜੋ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਮਨ ਬਾਣੀ ਸਰੀਰ ਕਰਕੇ ਆ ਗਏ ਹਨ। ਅੰਮ੍ਰਿਤ ਫਲ ਜਿਨੀ ਚਾਖਿਆ, ਜਿਨ੍ਹਾਂ ਨੇ ਐਸਾ ਨਾਮ ਅੰਮ੍ਰਿਤ ਦਾ ਫਲ ਚਖਿਆ ਹੈ। ਵਾਹਿਗੁਰੂ ਦੇ ਨਾਮ ਅੰਮ੍ਰਿਤ ਫਲ ਦਾ ਉੱਤਮ ਜਾਣ ਕਰਕੇ ਕਿ ਬੜਾ ਸਵਾਦਿਸ਼ਟ ਹੈ, ਬੜਾ ਮਿਠਾਸ ਭਰਿਆ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਸੱਚ ਰਹੇ ਅਗਾਈ, ਹਜੂਰ ਕਹਿੰਦੇ ਸੱਚੇ ਨਾਮ ਦੇ ਵਿੱਚ ਲਿਵ ਲੀਨ ਹੋਣੇ ਕਰਕੇ ਅਗਾਈ ਉਹ ਤ੍ਰਿਪਤ ਹੋ ਗਏ ਹੈ। ਜੋ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦਾ ਸਵਾਦ ਚੱਖ ਲੈਂਦੇ ਆ, ਉਹਨਾਂ ਨੂੰ ਫਿਰ ਦੁਨੀਆ ਦੇ ਸਵਾਦ ਸਭ ਫਿੱਕੇ ਲੱਗਣ ਲੱਗ ਪੈਂਦੇ ਹਨ। ਭਾਵੇਂ ਜਿੰਨਾ ਮਰਜ਼ੀ ਕੋ ਮਿਠਾਸ ਭਰਿਆ ਸਵਾਦਿਸ਼ਟ ਪਦਾਰਥ ਉਹਨਾਂ ਦੇ ਅੱਗੇ ਰੱਖ ਦਿੱਤਾ ਜਾਵੇ, ਸਤ ਸੰਗਤ ਜੀ ਉਹ ਵੀ ਨਾਮ ਦੇ ਨਾਲ ਉਹਨਾਂ ਨੂੰ ਫਿੱਕਾ ਲੱਗਦਾ। ਭਗਤ ਫਰੀਦ ਸਾਹਿਬ ਜੀ ਦੀ ਮਾਤਾ ਜੀ ਪੁੱਛਦੇ ਨੇ, ਇਹ ਪੁੱਤਰ ਜਿਹੜੇ ਪਦਾਰਥ ਛਕਾਏ ਹੈ ਨਾ ਬੜੇ ਮਿਸ਼ਟਾਨ ਮਿਠਾਸ ਭਰੇ ਸੀ, ਇਹਨਾਂ ਵਿੱਚੋਂ ਨਾਮ ਦੇ ਰਸ ਵਰਗਾ ਸਵਾਦ ਵਰਗਾ ਕਿਹੜੇ ਪਦਾਰਥ ਦਾ ਸਵਾਦ ਹੈ? ਕਹਿਣ ਲੱਗੇ, ਹੇ ਮਾਂ, ਇਹ ਜਿੰਨੇ ਵੀ ਸਵਾਦਿਸ਼ਟ ਪਦਾਰਥ ਛਕਾਏ ਨਾ ਮਿਠਾਸ ਭਰੇ, ਸਾਰੇ ਆਪੋ ਆਪਣੀ ਜਗ੍ਹਾ ਠੀਕ ਹੈ, ਪਰ ਵਾਹਿਗੁਰੂ ਦੇ ਨਾਮ ਦੇ ਸਮਸਤ ਕਿਸੇ ਵੀ ਪਦਾਰਥ ਦਾ ਸਵਾਦ ਨਹੀਂ ਪੁੱਜ ਸਕਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਪਰਮੇਸ਼ਰ ਦੇ ਨਾਮ ਦਾ ਸਵਾਦ ਕਦੇ ਹਜੂਰ ਕਹਿੰਦੇ ਦੁਨੀਆ ਦੇ ਸਵਾਦਾਂ ਵਰਗਾ ਨਹੀਂ, ਉਹਨਾਂ ਤੋਂ ਬੜਾ ਉੱਚਾ ਤੇ ਉਹ ਪਰਾਮ ਹੋ ਕਰਕੇ ਰਹਿੰਦਾ। ਤੇ ਜੋ ਚੱਖ ਲੈਂਦੇ ਆ ਉਹਨਾਂ ਨੂੰ ਫਿਰ ਦੁਨੀਆ ਦੇ ਸਵਾਦ ਫਿੱਕੇ ਲੱਗਣ ਲੱਗ ਪੈਂਦੇ ਹਨ। ਤਿੰਨਾ ਭਰਮ ਨਾ ਭੇਦ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਕਿ ਉਹਨਾਂ ਸੰਸਾਰ ਦੇ ਜੀਵਾਂ ਗੁਰਮੁਖ ਪਿਆਰਿਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਹੋਣਾ ਕਰਦਾ, ਨਾ ਹੀ ਉਹ ਭੇਦਵਾਦੀਆਂ ਦੀ ਤਰ੍ਹਾਂ ਮਨ ਵਿੱਚ ਕੋਈ ਭੇਦ ਭਾਵ ਰੱਖਦੇ ਹਨ। ਹਰ ਰਸਨ ਰਸਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਰਸਨਾ ਨੂੰ ਰਸਾ ਕਰਕੇ ਰੱਖਿਆ, ਹਰ ਸਮੇਂ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਮਿਠਾਸ ਭਰੇ ਨਾਮ ਦਾ ਰਸ ਹਰ ਸਮੇਂ ਚੱਖਦੇ ਰਹਿੰਦੇ ਹਨ। ਹਰ ਰਸਨ ਰਸਾਈ, ਤੇ ਹਰ ਸਮੇਂ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਰਸਨਾ ਨੂੰ ਰਸਾ ਕਰਕੇ ਰੱਖਦੇ ਹੈ। ਹਰ ਸਮੇਂ ਉਹਨਾਂ ਗੁਰਮੁਖਾਂ ਦੀ ਅੰਮ੍ਰਿਤ ਭਰੀ ਰਸਨਾ ਤੋਂ ਸਾਧ ਸੰਗਤ ਜੀ ਅੰਮ੍ਰਿਤ ਝੁੱਲਦਾ ਜਦੋਂ ਕੋਈ ਬਚਨ ਕਰਦੇ ਹੈ ਨਾ, ਉਹ ਮਿਠਾਸ ਭਰਿਆ ਬਚਨ ਹੁੰਦਾ। ਤਾਂ ਹੀ ਤਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਸੁਣਨੇ ਤੋਂ ਜਿਹੜਾ ਸਾਧ ਸੰਗਤ ਜੀ ਚਿੱਤ ਹੁੰਦਾ ਨਾ, ਹਟਦਾ ਨਹੀਂ, ਮਿਠਾਸ ਭਰਿਆ ਲੱਗਣਾ ਕਰਦਾ। ਮਨ ਕਦਾਚਿਤ ਅੱਕਦਾ ਨਹੀਂ ਹੈ ਨਾਮ ਜਪਣ ਵਾਲਿਆਂ ਦੀ ਰਸਨਾ ਤੋਂ ਜੇਕਰ ਕੋਈ ਬਚਨ ਸੁਣਿਆ ਜਾਵੇ ਤਾਂ, ਕਿਉਂਕਿ ਉਹਨਾਂ ਬੋਲਾਂ ਵਿੱਚ ਉਹਨਾਂ ਬਚਨਾਂ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਸ਼ਕਤੀ ਕਰਕੇ ਐਸੀ ਮਿਠਾਸ ਭਰ ਜਾਂਦੀ ਹੈ, ਛੱਡਣੇ ਨੂੰ ਚੇਤੇ ਨਹੀਂ ਕਰਦਾ। ਜਿਵੇਂ ਕੋਈ ਸਵਾਦਿਸ਼ਟ ਪਦਾਰਥ ਛਕ ਰਿਹਾ ਹੋਵੇ ਤਾਂ ਬੜਾ ਚੰਗਾ ਲੱਗਦਾ, ਛੱਡਣ ਨੂੰ ਚਿੱਤ ਥੋੜ੍ਹਾ ਕਰਦਾ, ਸਵਾਦ ਆ ਰਿਹਾ ਹੋਵੇ ਤਾਂ। ਬੇਸਵਾਦਾ ਤੇ ਭਾਵੇਂ ਥੂ ਥੂ ਕਰਨ ਲੱਗ ਪੈਂਦਾ, ਕਿਸੇ ਦਾ ਖਾਣੇ ਨੂੰ ਚਿੱਤ ਵੀ ਨਹੀਂ ਕਰਦਾ, ਪਰ ਸਵਾਦ ਹੋਵੇ ਸਹੀ ਪਦਾਰਥ ਫਿਰ ਛੱਡਣ ਨੂੰ ਚਿੱਤ ਨਹੀਂ ਕਰਦਾ। ਇਸੇ ਤਰ੍ਹਾਂ ਜਦੋਂ ਸਾਧ ਸੰਗਤ ਜੀ ਨਾਮ ਜਪਣ ਵਾਲੇ ਆ, ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੀ ਰਸਨਾ ਤੋਂ ਬਚਨ ਸੁਣੀਦਾ ਨਾ, ਬੜੀ ਮਿਠਾਸ ਆਉਂਦੀ ਹੈ, ਛੱਡਣ ਨੂੰ ਚੇਤੇ ਨਹੀਂ ਕਰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਆਪਣੀ ਰਸਨਾ ਨੂੰ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਰਸਾ ਕਰਕੇ ਰੱਖਿਆ। ਜਾਣੋ ਤਿੰਨਾਂ ਭਰਮ ਨਾ ਭੇਦ ਹੈ। ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਮਤ ਤੇ ਭਰਮ ਦਾ ਪਰਦਾ ਵੀ ਨਹੀਂ ਹੈ, ਮਨ ਵਿੱਚ ਵੀ ਕਿਸੇ ਪ੍ਰਕਾਰ ਭੇਦਵਾਦੀ ਨਹੀਂ ਉਹਨਾਂ ਨੇ ਧਾਰਨ ਕੀਤੀ। ਕਿਸੇ ਨਾਲ ਕੋਈ ਭੇਦ ਭਾਵ, ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਵੀ ਨਹੀਂ ਕਰਦੇ। ਹੁਕਮ ਸੰਜੋਗੀ ਆਇਆ, ਇਹ ਜੀਵ ਪਰਮਾਤਮਾ ਦੀ ਹੁਕਮ ਕਰਕੇ, ਵਾਹਿਗੁਰੂ ਦੀ ਰਜ਼ਾ ਕਰਕੇ ਸੰਸਾਰ ਦੇ ਵਿੱਚ ਆਇਆ। ਸੰਜੋਗੀ ਬਣ ਕੇ ਭਾਵ ਕਰਮ ਆਪਣੇ ਸੰਸਾਰ ਦੇ ਅੰਦਰ ਪੂਰਬਲੇ ਜਿਹੜੇ ਕਰਮ ਹੈ ਨਾ, ਪਰਮਾਤਮਾ ਨੇ ਜਿਹੜੀ ਪ੍ਰਾਰਬਧ ਲਿਖ ਦਿੱਤੀ ਉਹ ਨਾਲ ਲੈ ਕਰਕੇ ਆਇਆ ਹੈ। ਹੁਕਮ ਸੰਜੋਗੀ ਆਇਆ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਇਹ ਜੀਵ ਸੰਸਾਰ ਵਿੱਚ ਆਇਆ ਹੈ। ਚੱਲ ਸਦਾ ਰਜਾਈ, ਇਸ ਲਈ ਜੀਵ ਤੂੰ ਕਦੇ ਆਪ ਹੁਦਰਾ ਨਾ ਬਣ। ਜੇ ਹੁਕਮ ਕਰਕੇ ਪਰਮਾਤਮਾ ਦੇ ਹੁਕਮ ਕਰਕੇ ਸੰਸਾਰ ਵਿੱਚ ਆਇਆ ਤੇ ਸੰਸਾਰ ਵਿੱਚ ਰਹਿ ਕੇ ਵੀ ਪਰਮਾਤਮਾ ਦੇ ਹੁਕਮ ਨੂੰ ਸਤ ਕਰਕੇ ਮੰਨ। ਮਹਾਰਾਜ
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ। ਹੇ ਜੀਵ ਇਸ ਤਾਤ ਪਰਚ ਨੂੰ ਸਮਝ ਨਾ ਕਰ। ਹੇ ਮਨਾ, ਜੇ ਪ੍ਰਮਾਤਮਾ ਦੀ ਰਜ਼ਾ ਕਰਕੇ ਹੀ ਤੇਰਾ ਸੰਸਾਰ ਵਿੱਚ ਜਨਮ ਹੋਇਆ, ਜੇ ਪ੍ਰਮਾਤਮਾ ਨੂੰ ਭਾਉਂਦਾ ਹੀ ਨਾ, ਤੈਨੂੰ ਮਾਨਸ ਜੀਵਨ ਦੀ ਪ੍ਰਾਪਤੀ ਹੀ ਨਾ ਹੁੰਦੀ, ਟੇਢੀਆਂ ਜੂਨਾਂ ਵਿੱਚ ਭਟਕਦਾ ਰਹਿੰਦਾ, ਫਿਰ ਕੀ ਤੂੰ ਕਰ ਲੈਣਾ ਸੀ। ਜੇ ਮਨੁੱਖਾ ਜਾਮਾ ਪ੍ਰਾਪਤ ਹੋ ਗਿਆ, ਵਾਹਿਗੁਰੂ ਦੇ ਹੁਕਮ ਕਰਕੇ ਰਜ਼ਾ ਕਰਕੇ ਤੈਨੂੰ ਮਿਲਿਆ, ਇਸ ਲਈ ਹੀ ਮਨਾ ਚੱਲ ਹੁਕਮ ਰਜਾਈ। ਹੁਣ ਰਜ਼ਾ ਵਿੱਚ ਰਹਿ ਕੇ ਪ੍ਰਮਾਤਮਾ ਵਾਹਿਗੁਰੂ ਦੀ ਰਜ਼ਾ ਵਿੱਚ ਰਾਜੀ ਹੋ ਕਰਕੇ ਜੀਵਨ ਨਿਰਵਾਹ ਕਰਿਆ ਕਰ। ਕਿਉਂਕਿ ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਕਿ ਜੋ ਕੁਝ ਵੀ ਸੰਸਾਰ ਦੇ ਅੰਦਰ ਹੋ ਰਿਹਾ ਸਭ ਹੁਕਮ ਕਰਕੇ ਹੈ, ਸਭ ਪ੍ਰਮਾਤਮਾ ਦੀ ਰਜ਼ਾ ਵਰਤ ਰਹੀ ਹੈ। ਸਭ ਥਾਵਾਂ ਤੇ ਸੰਸਾਰ ਭਰ ਦੇ ਸਭ ਜੀਵਾਂ ਦੇ ਉੱਪਰ ਪ੍ਰਮਾਤਮਾ ਦਾ ਹੁਕਮ ਹੈ, ਰਜ਼ਾ ਹੈ। ਔਰ ਇਸ ਲਈ ਜਿੰਨਾ ਸਮਾਂ ਸੰਸਾਰ ਦੇ ਅੰਦਰ ਉਮਰ ਭੋਗਣੀ ਹੈ, ਜਿੰਨੇ ਸਾਲ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਘੜੀਆਂ, ਜਿੰਨੇ ਪਲ, ਨਿਮਕ ਮਾਤਰ ਸਮਾਂ ਵੀ ਪ੍ਰਮਾਤਮਾ ਦੀ ਰਜ਼ਾ ਕਰਕੇ ਹੀ ਪ੍ਰਾਪਤ ਹੋਣ ਵਾਲਾ ਹੈ। ਜ਼ਿੰਦਗੀ ਵਿੱਚ ਦੁੱਖ ਸੁੱਖ ਉਹ ਵੀ ਰਜ਼ਾ ਹੈ। ਮਾਨ ਅਪਮਾਨ, ਨਿੰਦਿਆ ਹੋਣੀ ਚਾਹੇ ਉਸਤਤ ਹੋ ਜਾਣੀ, ਵਡਿਆਈ ਹੋ ਜਾਣੀ, ਆਦਰ ਹੋ ਜਾਣਾ ਚਾਹੇ ਨਿਰਾਦਰ ਪ੍ਰਾਪਤ ਹੋਣਾ, ਮਹਾਰਾਜ ਕਹਿੰਦੇ ਸਾਰਾ ਹੁਕਮ ਹੀ ਪ੍ਰਮਾਤਮਾ ਦਾ ਹੈ। ਇਹ ਸਾਰੇ ਪੂਰਬਲੇ ਤੇਰੇ ਸੰਜੋਗ ਕਰਮ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਹੈ। ਇਸ ਲਈ ਹੀ ਮੇਰੇ ਮਨਾ ਚੱਲ ਹੁਕਮ ਰਜਾਈ। ਇਹ ਪ੍ਰਮਾਤਮਾ ਦੀ ਰਜ਼ਾ ਵਿੱਚ ਹੋ ਕਰਕੇ ਤੂੰ ਚੱਲਿਆ ਕਰ। ਔਗਣ ਯਾਰੇ ਕਉ ਗੁਣ ਨਾਨਕੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਹਜ਼ੂਰ ਫਰਮਾਉਂਦੇ, ਔਗਣ ਯਾਰੇ ਕਉ ਗੁਣ ਨਾਨਕੈ। ਮਹਾਰਾਜ ਅਸੀਂ ਔਗਣ ਹਾਰੇ ਹਾਂ, ਕੋਈ ਵੀ ਸਾਡੇ ਅੰਦਰ ਸ਼ੁਭ ਗੁਣ ਨਹੀਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਹੇ ਮਹਾਰਾਜ ਅਸੀਂ ਔਗਣਾਂ ਦੇ ਭਰੇ ਪਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਮਹਾਰਾਜ ਆਪ ਤਾਂ ਪੱਥਰਾਂ ਨੂੰ ਵੀ ਤਾਰਨ ਦੇ ਸਮਰੱਥ ਹੋ, ਸਾਨੂੰ ਪਾਪੀ ਜੀਵਾਂ ਨੂੰ ਪੱਥਰਾਂ ਦੀ ਤਰ੍ਹਾਂ ਡੁੱਬਦਿਆਂ ਹੋਇਆਂ ਨੂੰ ਆਪ ਕਿਰਪਾ ਕਰਕੇ ਮਹਾਰਾਜ ਨਾਮ ਰੂਪ ਬੇੜੇ ਦਾ ਆਸਰਾ ਦੇ ਕਰਕੇ ਸਾਨੂੰ ਵੀ ਪਾਰ ਕਰ ਦੇਣਾ ਕਰੋ। ਹਜ਼ੂਰ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ, ਇਹ ਗੁਰਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰ। ਔਗੁਣ ਹਾਰੇ ਕਉ ਗੁਣ ਨਾਨਕੈ। ਮਹਾਰਾਜ ਸਾਨੂੰ ਔਗੁਣ ਹਾਰਿਆਂ ਨੂੰ ਕਿਰਪਾ ਕਰਕੇ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦੇਣਾ ਕਰੋ। ਸੱਚ ਮਿਲੈ ਵਡਾਈ। ਮਹਾਰਾਜ ਤਾਂ ਹੀ ਤੁਹਾਡੇ ਸੱਚੇ ਸਰੂਪ ਦੀ ਵਡਿਆਈ ਸਾਨੂੰ ਮਿਲ ਸਕੇਗੀ। ਜੇ ਸਾਡੇ ਅੰਦਰ ਔਗਣ ਹੀ ਰਹੇ, ਔਗਣਾ ਭਰੇ ਮਾੜੇ ਕਰਮ ਹੀ ਅਸੀਂ ਕਰਦੇ ਰਹੇ, ਮਾੜਾ ਸੋਚਦੇ ਰਹੇ, ਮਾੜੇ ਕਰਮ ਕਰਦੇ ਰਹੇ, ਹੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਜੀ ਆਪ ਜੀ ਦੀ ਪ੍ਰਾਪਤੀ ਕਿਵੇਂ ਕਰ ਸਕਾਂਗੇ। ਨਹੀਂ ਹੋਣ ਵਾਲੀ ਆਪ ਜੀ ਦੇ ਸਵਰੂਪ ਦੀ ਪ੍ਰਾਪਤੀ ਭਾਵੇਂ ਲੱਖਾਂ ਜਨਮ ਧਾਰਨ ਕਰ ਲਈਏ, ਪਰ ਆਪ ਜੀ ਦੀ ਜੇਕਰ ਕਿਰਪਾ ਹੋ ਜਾਵੇ, ਮਹਾਰਾਜ ਦਇਆ ਦ੍ਰਿਸ਼ਟੀ ਆਪ ਜੀ ਦੀ ਸਾਡੇ ਤੇ ਹੋ ਜਾਵੇ, ਔਗੁਣਾਂ ਨੂੰ ਮਹਾਰਾਜ ਦੂਰ ਕਰ ਦੇਵੋ, ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦੇਵੋ, ਫਿਰ ਖਿਨ ਮਾਤਰ ਸਮੇਂ ਵਿੱਚ ਮਹਾਰਾਜ ਆਪ ਜੀ ਦੀ ਸਵਰੂਪ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਅੰਮ੍ਰਿਤ ਫਲ ਜਿਨੀ ਚਾਖਿਆ, ਸੱਚ ਰਹੇ ਅਗਾਈ। ਤਿਨਾ ਭਰਮ ਨ ਭੇਦ ਹੈ, ਹਰ ਰਸਨ ਰਸਾਈ। ਹੁਕਮ ਸੰਜੋਗੀ ਆਇਆ, ਚੱਲ ਸਦਾ ਰਜਾਈ। ਔਗਣ ਯਾਰੇ ਕਉ ਗੁਣ ਨਾਨਕੈ, ਸੱਚ ਮਿਲੈ ਵਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।